अस्सलामुअलैकुम नाज़रीन। अस्सलामुअलैकुम जी। तक 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 हाँ हाँ वाह 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 वाह। लो जी फ्री साहब अल्लाह दी रहमत नाल बच्चियां नूं लोरियां दवा लो। ओ ठहर जा नाज़रीन। दिस इज ढोल हाय एंड दिस इज ढोल। ਇਹ ਸਾਡੇ ਕੋਲ ਅਮਾਨਤ ਕਿਸੇ ਦੀ। ਇਹ ਉਹ ਢੋਲ ਨਾ ਕਿਹੜੇ ਜੀਓ ਢੋਲਾ ਉਹ ਨਹੀਂ ਹੈ। ਹਾਂ ਇਹ ਸਾਡੇ ਕੋਲ ਕਿਸੇ ਦੀ ਅਮਾਨਤ ਆ। ਸਾਡੇ ਬੜੇ ਪਿਆਰੇ ਵੀਰ ਨੇ USA ਚ, ਉਹਨਾਂ ਦੀ ਫਰਮਾਇਸ਼ ਤੇ ਅਸੀਂ ਬਣਵਾ ਕੇ ਉਹਨਾਂ ਨੇ ਕਿਹਾ ਮੈਨੂੰ ਢੋਲ ਭੇਜੋ। ਹਾਂ ਸਹੀ ਸਹੀ ਗੱਲ ਹੈ। ਬਹੁਤ ਦੂਰ ਕੇ ਢੋਲ ਔਰ ਮੈਂ ਇੱਕ ਸਪਾਈ ਭੇਜਣਾ ਨਾਲ। ਮੈਂ ਕਹਿੰਦਾ ਲਓ ਜੀ ਮੈਂ ਤੁਹਾਨੂੰ ਢੋਲ ਸਪਾਈ ਭੇਜ ਦਿੱਤਾ। ਢੋਲ ਸਪਾਈ ਨਹੀਂ ਸਾਡੀ ਉਹ ਗਾਣਾ ਵਾ ਕਿਹੜਾ ਢੋਲ ਸਪਾਈਆ ਉਹ ਵਾਲਾ। ਦੋ ਇੱਕ ਸਪਾਈ ਜਦੋਂ ਢੋਲ ਲੈ ਕੇ ਜਾਏਗਾ ਨਾ, ਮੈਂ ਕੋ ਤੁਹਾਡੇ ਕੋ ਕੀ ਆਇਆ, ਉਹਨਾਂ ਨੇ ਕਹਿਣਾ ਮੇਰੇ ਕੋ ਢੋਲ ਸਪਾਈ ਆ ਗਿਆ। ਸਮਝ ਆਈ ਓਏ फरीद भाई क्या बात है ਉਸਤਾਦ ਜੀ ਕੋਈ ਗਾਣਾ ਮੇਰਾ ਦਿਲ ਕਰਨ ਦਾ ਢੋਲ ਦੇ ਨਾਲ ਕੋਈ ਗਾਣਾ ਹੋ ਜਾਵੇ। ਫਰੀਦ ਤੂੰ ਉਸਤਾਦ ਨੂੰ ਲੈ ਕੇ ਗਲੀਆਂ 'ਚ ਨਿਕਲ ਜਾ, ਪੈਸੇ ਵੀ ਹੋ ਜਾਣਗੇ ਨਾਲ। ਤੇਰੇ ਹਿਸਾਬ ਨਾਲ ਮੈਂ ਕਿਹਾ ਨਹੀਂ ਉਹਨਾਂ ਨੂੰ ਯਾਰ ਇਹ ਢੋਲ ਨਹੀਂ ਹੈਗਾ, ਢੋਲ ਕੀ ਆ ਲੇਕਿਨ ਥੋੜੀ ਜਿਹੀ ਵੱਡੀ ਬਣਵਾ ਲਈ ਅਸੀਂ। ਹਾਂ ਉਹ ਮਾਫੀ ਦੇ ਦਿਓ ਇਹ ਢੋਲ ਉਸਤਾਦ ਕੀ ਜੀ। ਉਸਤਾਦ ਜੀ ਢੋਲ ਕਿੱਦਾਂ ਬਣੀ ਹੈ ਮਤਲਬ ਤੁਹਾਨੂੰ ਪਤਾ? खांदे पींदे घर दी सी ना। ਆਹੋ ਸਹੀ ਗੱਲ। ਇਹਨੂੰ ਅਮਰੀਕਾ ਹੀ ਜਾਣਾ ਚਾਹੀਦਾ ਕਿਉਂਕਿ ਦੂਰ ਕੇ ਢੋਲ ਸੁਆਨ ਹੈ। ਸਹੀ यार वो कैसा बंदा वा जिन्हें अमेरिका ढोल ही मंगवा ले। ਯਾਰ ਤਾਂ ਅਮਰੀਕਾ ਕੇ ਢੋਲ ਨਹੀਂ ਵੱਜਦਾ नहीं कुछ और मंगावे परोठे साग गन्ने। ਯਾਰ ਤੇ ਇਹ ਵੀ ਯਾਰ। ਉਹਨਾਂ ਦਾ ਇੱਕ ਕੰਮ ਦੇ ਨਾਲ ਰਿਲੇਟਡ ਵੀ ਚੀਜ਼ ਆ ਨਾ, ਸ਼ੋਜ਼ ਵਗੈਰਾ ਉਹ ਕਰਦੇ ਨੇ ਆਰਗੇਨਾਈਜ਼ ਇਹ ਉਹ। ਵੇਖੋ ਨਾ ਕਿਸ ਤਰ੍ਹਾਂ ਫਰਜ਼ ਸਮਝ ਕੇ ਢੋਲ ਭੇਜਦਾ। ਪਰ ਸਮੇਂ ਕੇ ਮਤਲਬ ਮਸਲਨ ਕਿ ਉਹਨੇ ਮੂਸੀਕੀ ਦੀ ਸ਼ੈਮ ਗਈ, ਉਸਤਾਦ ਨੇ ਮਿੰਟਾਂ 'ਚ ਭੇਜਤਾ। ਔਰ ਰਸ਼ੀਆ ਵਿੱਚ ਬੰਦਾ ਕਹਿੰਦਾ ਬੁੱਕਾਂ ਭੇਜ ਦਿਓ, ਉਹ ਨਹੀਂ ਭੇਜੀਆਂ ਅਜੇ ਤੱਕ ਉਸਤਾਦ। किताबा ਆਹੋ ਤਾਜੀ ਬੁਕੀ ਹੈ ਨੇ ਮੈਨੂੰ ਦੱਸ। ਇਹ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਹਾਂ ਸਹੀ ਸਮਝ ਆਈ ਮਲੂਡੀਕਾ ਦਿੱਤਾ ਮੈਨੂੰ, ਕੀ ਉਹ ਜਿਹੜਾ ਵਜਾਉਣ ਵਾਲਾ ਸੀਗਾ। ਤੇ ਮੈਂ ਦੇਣਾ ਤੈਨੂੰ? ਤੁਸੀਂ ਮੈਨੂੰ ਕਿਹਾ ਸੀ ਲੈ ਜਾਈ। ਮੈਂ ਤੈਨੂੰ ਕਿਦੋਂ ਕਹਾ? ਮੇਰਾ ਤੇ ਮੈਨੂੰ ਤੇ ਗਿਫਟ ਦਿੱਤਾ ਉਹਨੇ ਪ੍ਰਾਂਤਿਕ ਨੇ। ਤੁਸੀਂ ਜੋ ਮੈਨੂੰ ਕਿਹਾ ਗਿਫਟ ਆ ਮੇਰਾ। ਤੇ ਮੈਨੂੰ ਨਹੀਂ ਦੇ ਸਕਦੇ ਤੁਸੀਂ? ਬੜੀ ਗੱਲ ਨਹੀਂ ਤੇ ਮੈਂ ਤੈਨੂੰ ਨਵਾਂ ਲੈ ਦਾਂਗਾ। ਤੁਸੀਂ ਮੈਨੂੰ ਉਹੀ ਦੇ ਦਿਓ। ਨਹੀਂ ਉਹ ਕਿਸੇ ਨੇ ਗਿਫਟ ਦਿੱਤਾ, ਮੈਂ ਕਿਉਂ ਦਵਾਂ ਤੈਨੂੰ? ਉਹ ਕਿਸੇ ਨੇ ਏਡੇ ਪਿਆਰ ਨਾਲ ਗਿਫਟ ਦਿੱਤਾ ਮੈਨੂੰ। ਇੰਡੀਆ ਚੋਂ ਦੁਬਈ ਲੈ ਕੇ ਆਇਆ, ਉੱਥੋਂ ਨੇ ਮੈਨੂੰ ਗਿਫਟ ਦਿੱਤਾ, ਮੈਂ ਅੱਗੋਂ ਤੈਨੂੰ ਦੇ ਦਿਆਂ। ਤੇ ਔਲਾਦ ਦਾ ਕੋਈ ਹੱਕ ਨਹੀਂ ਯਾਰ ਉਹ ਕਿਹੜੀ ਔਲਾਦ ਆ? ਯਾਰ ਮੈਂ ਤੂੰ ਯਾਰ ਲੋਕਾਂ ਦੀ ਗੰਦੀ ਔਲਾਦ ਨਿਕਲਦੀ ਨਾ। ਤੇਰਾ ਮਾਂ ਪਿਓ ਤੇਰਾ ਪਿਓ ਗੰਦਾ ਨਿਕਲਿਆ ਜਾ। ਉਸਤਾਦ ਜੀ ਕਿਹੜੀ ਔਲਾਦ ਹੈ ਜਿਹੜਾ ਪੁੱਤਰ 7 ਸਾਲ ਵੱਡਾ ਪਿਓ ਤੋਂ? ਅੱਲਾ ਦੱਸ ਅੱਲਾ ਮੀਨਾ ਡੀਕਾ। ਇਸ ਗੱਲ ਨੂੰ ਹਲੇ ਢੀਕਾ। ਇਹੋ ਜਿਹਾ ਅੱਬੂ ਹੋਵੇ ਤੇ ਆਪਣੇ ਵੀ ਅੱਬੂ ਨੂੰ ਭਾਈ ਕਹਿੰਦੇ ਹੁੰਦੇ। जा रे जा ओ हर जाए देखी तेरी दिलदारी दिल देकर मैं कर बैठी दिल के दुश्मन से यारी तुझको आंखों में भर के मर गई मैं तुझ पे मर के पत्थर की पूजा करके हारी मैं हारी जा रे जा ओ हर जाए देखी तेरी दिलदारी बेगम बगैर बादशाह किस काम का बादशाह बगैर बेगम किस काम की तेरी मर्जी तू जाने मेरी मर्जी मैं जानू ये दिल मैं दूंगी मेरे यार को यार को जा रे जा ओ हर जाए देखी तेरी दिलदारी। कैसा फैसल तेरा झूमर वाला ਉਹਦਾ। ਇੱਕ ਮਿੰਟ ਉਸਤਾਦ ਜੀ, ਕੰਟਰਵਰਸੇਸ਼ਨ ਤਾਂ ਸਹੀ ਕਰੋ। ਕੀ ਉਹ ਉਰਦੂ ਗਾਣੇ ਦਾ ਹੈ ਹੀ ਨਹੀਂ। ਢੋਲ ਤੇ ਪੰਜਾਬੀ ਭੰਗੜਾ ਹੁੰਦਾ। ਢੋਲ ਦਾ ਬੀਟ ਨੂੰ ਕਿਸੇ ਦੇ ਵੀ ਲਾ ਲਓ ਤੁਸੀਂ, ਤੇ ਤੁਸੀਂ ਗਾਣੇ ਵੀ 2-3 ਨਹੀਂ ਤੇ ਜਿੱਦਾਂ ਮਰਜ਼ੀ ਗਾ ਲਓ ਤੁਸੀਂ। ਇਹ ਚ ਕਿਹੜੀ ਗੱਲ ਆ? पंजाबी सुना दो भाई कोई। ਕਿਹੜਾ? मैडम दा कोई सुना दो। ਜਿਹੜਾ ਢੋਲਕੀਆ ਦਾ ਹੁੰਦਾ, ਢੋਲਕੀਆ ਦਾ ਜਿਹੜਾ ਹੁੰਦਾ। लाहौर दा ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਮੇਰਾ ਬਣਦਾ ਦਿਲਬਰ ਮੇਰੇ ਨੂੰ ਸਮਝਾਨੀਆਂ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾ ਮੈਨੂੰ ਮਾਣ ਹੁਸਨ ਦਾ ਚੌੜੀ ਛਾਤੀ ਕਰਕੇ ਤੁਰਦਾ ਮੈਂ ਚਾਹਾਂ ਇਹਦਾ ਦਿਲ ਨਾ ਤੋੜਾ ਇਹਦਾ ਦਿਲ ਨਹੀਂ ਮੁੜਦਾ ਓਏ ਮੈਂ ਚਾਹਾਂ ਇਹਦਾ ਦਿਲ ਨਾ ਤੋੜਾ ਇਹਦਾ ਦਿਲ ਨਹੀਂ ਮੁੜਦਾ ਮੈਨੂੰ ਹਰਦਮ ਤੇਰੀਆਂ ਤਾਂਗਾਂ ਮੇਰੇ ਦਿਲ ਜਾਨੀਆਂ
ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਮੁੰਡਾ ਸ਼ਹਿਰ ਲਾਹੌਰ ਦਾ ਮੇਰੇ ਦਿਲ ਤੇ ਤੀਰ ਚਲਾਵੇ ਮੇਰਾ ਬਣ ਜਾ ਦਿਲਬਰ ਮੇਰੇ ਇਹਨੂੰ ਸਮਝਾਉਣੀਆਂ ਮੁੰਡਾ ਸ਼ਹਿਰ ਸਾਜੀ ਮੈਂ ਘੁਮਾ ਕੇ ਵਿਖਾਵਾਂ ਜਿਹੜੇ ਮੇਲਿਆਂ ਤੇ ਘੁੰਮ ਨਹੀਂ ਤੇਰੀ ਮਿਹਰਬਾਨੀ ਹੈ ਇੱਕ ਮੈਂ ਕੱਲ ਘੁਮਾਇਆ ਉੱਥੇ ਬਾਹਰ ਮੈਂ ਉਹ ਬਾਹਰ ਮੈਂ ਦੇਖ ਰਿਹਾ ਇਹਦਾ ਡਾਂਸ ਜਿਹੜਾ ਨੈਸ਼ ਕਰਦਾ ਤੋਬਾ ਉਹ ਨਾਲ ਇਹਦਾ ਡਾਂਸ ਵਾਵਾ ਤੁਹਾਨੂੰ ਢੋਲ ਓਏ ਵੱਖੀਆਂ ਚੜ ਜਾਣੀਆਂ ਤੁਹਾਡੀਆਂ ਮਜ਼ਾ ਲੈ ਕੇ ਢੋਲ ਘਮਾਇਆ ਇਹਨੇ ਫਰੀ ਨੇ ਢੋਲ ਭਾਈ ਕੋਲ ਹੀ ਰਿਹਾ ਆ ਤੇਲ ਨਾਲੀ ਚ ਡਿੱਗ ਬਾਅਦ ਚ ਢੋਲ ਉਸੇ ਖਲੋਤਾ ਆਪ ਉਹਦੇ ਥੋੜੇ ਕੁੜੀ ਨਾਲੀ ਚ ਡਿੱਗ ਪਈ ਤੇਲ ਇੰਜ ਕਰਕੇ ਭਾਈ ਐ ਚੂਸ ਕੇ ਸਾਫ਼ ਕਰਕੇ ਫਿਰ ਵਜਾਣ ਲੱਗ ਉਹ ਲੱਖ ਉਹ ਸਾਫ਼ ਨਾਲੀ ਸੀਗਾ ਚੱਲ ਯਾਰ ਚਲੋ ਜੀ। ਬਾਸ ਦਾ ਸਤਾਜੀ ਡਾਂਸ ਥੋੜਾ ਹੋਈ ਵੇ ਭਾਈ ਮੇਰੀ ਗੱਲ ਸੁਣ ਮੈਂ ਬ੍ਰੇਕ ਡਾਂਸ ਲਓ ਜੀ ਬਾਸ ਦਾ ਡਾਂਸ ਚਲੋ ਜੀ ਬਾਸ ਸਾਹਿਬ ਬੋਲੋ अरे क्या कहने ओहो अरे वाह मेरे बाला ओए ओए बस कर यार बैजा ਸੱਪ ਖਾ ਲਿਆ ਸੀ ਹੈ बस कर वो आने में जब पत्थर से आग जलाई जाती थी उस वक्त के ख्वाजा सराओं के माशाल्लाह माशाल्लाह बहुत अच्छे यार अथरी कंजरी बह जा बोल यार ਹਾਂਜੀ ਬ੍ਰੇਕ बहुत ਸੋਹਣਾ ਕਰ अल्लाह माफी है ब्रेक डांस अच्छा बजा ਆਹ ब्रेक डांस क्या यार ਇਹਨੂੰ ਕਿਤੇ ਖੁੱਲੀ ਜਗ੍ਹਾ ਤੇ ਛੱਡੀਏ ਸਾਜੀ ਬੜਾ ਮਜ਼ਾ ਆਇਆ ਕਰਦੇ ਲੈ ਬਈ 2-4 ਦਿਨ ਚ ਨਾ ਤੂੰ ਪੂਰਾ ਡਾਂਸ ਵਾਲਾ ਸੈਟਅਪ ਪਾ ਕੇ ਆਉਣਾ ਓਕੇ ਤੇ ਤੈਨੂੰ ਅਸੀਂ ਖੁੱਲੀ ਜਗ੍ਹਾ ਤੇ ਕੇਸਟ ਵੀ ਮਾਪਣੀ ਨੇ ਠੀਕ ਬ੍ਰੇਕ ਡਾਂਸ ਵਾਲੀ ਲਹਿਦਾ ਲੈ ਕੇ ਆਉਣੀ ਆ ਮੁਜਰੇ ਵਾਲੀ ਲਹਿਦਾ ਲੈ ਕੇ ਆਉਣੀ ਆ ਸੈਡ Song ਵਾਲੀ ਲਹਿਦਾ सैड सॉन्ग ਤੇ ਕਰ ਲੈਣਾ ਡਾਂਸ ਮੈਂ ਹੈਪੀ Song ਤੇ ਵੀ ਚਲੋ ਜੀ ਲਓ ਜੀ ਵਾਹ ਜੀ ਵਾਹ ਨਾਜ਼ਰੀਨ ਕੀ ਬਾਤ ਵਾਹ ਜੀ ਵਾਹ ਬਹੁਤ ਅੱਛੇ ਆ ਰੱਖੋ ਜੀ ਉਧਰ ਆ ਫੜੋ ਆ ਜਾਓ ਲਓ ਜੀ ਨਾਜ਼ਰੀਨ ਅਸੀਂ ਰਿਮੂਵ ਕਰਤਾ ਢੋਲ ਤੇ ਉਹ ਸਾਰਾ ਕੁਝ ਠੀਕ ਆ ਜੀ ਢੋਲ ਦਾ ਸਾਜੀ ਅਸੀਂ ਕਰਾਂਗੇ ਆਪਾਂ ਨਾ ਇਹਦਾ ਡਾਂਸ ਵੇਖਾਂਗੇ ਇੱਕ ਛੋਟਾ ਜਿਹਾ ਹਾਂ ਢੋਲ ਪੂਰਾ ਇਹਦਾ ਬੈਠਾ ਉਦੋਂ ਤੂੰ ਥੱਕਣਾ ਨਹੀਂ ਮੈਂ ਉਹ ਸਟੈਂਟ ਵੀ ਆਂਦੇ ਮੈਨੂੰ ਬੜੇ ਉਹ ਵੀ ਕਰਨੇ ਆ ਹਾਂਜੀ ਉਹ ਮੈਂ ਉਹ ਵੀ ਅਸੀਂ ਵੇਲਾ ਵੀ ਕਰਾਵਾਂਗੇ ਉੱਤੇ ਬਸ ਠੀਕ ਹੈ ਫਿਰ ਓਕੇ ਫਿਰ ਟਾਈਮ ਜ਼ਰਾ ਜ਼ਿਆਦਾ ਰੱਖਿਓ ਹਾਂ ਅੱਧਾ ਘੰਟਾ ਨਹੀਂ ਅੱਧਾ ਘੰਟਾ ਨਹੀਂ ਅੱਧੇ ਘੰਟੇ 'ਚ ਤੇ 2 ਗਾਣੇ ਹੋਣੇ ਮੇਰਾ 15 ਮਿੰਟ ਦਾ ਗਾਣਾ ਕੁਆਲੀਆਂ ਕਰਨੀਆਂ ਨੇ 15 ਮਿੰਟ ਦੀ ਕੁਆਲੀ ਹੁੰਦੀ ਮੇਰੇ ਜ਼ਰਾ ਮੈਂ ਵੀ ਜ਼ਰਾ ਬਤੌਰ ਤੇਰੀ ਬਾਤ ਮੈਂ ਤੇਰਾ ਟਾਈਮ ਦਾ ਸਾਡੇ ਵੱਲੋਂ ਤੂੰ ਭਾਵੇਂ ਘੰਟਾ ਕਰ ਠੀਕ ਹੈ ਧੂਪਾਂ ਵੀ ਤੋੜਨੀ ਆ ਕਿ ਗਾਣੇ ਹੀ ਕਰ ਧੂਪਾਂ ਦੇਖ ਲਈ ਤੁਝੇ ਤੋੜਨੀਆਂ ਤੇ ਚਲੋ ਠੀਕ ਨਹੀਂ ਤੂੰ ਗੱਲ ਮੁੱਕ ਲੈ ਧਰਤੀ ਕਲੀ ਕਰਾ ਦਈਏ ਤੇ ਕਿੰਨੀ ਕੁ ਦੇਰ ਨੱਚੇਗਾ ਜਿੰਨੀ ਦੇਰ ਮਰਜ਼ੀ ਕਲੀ ਕਰਾਈ ਉਹ ਮੈਂ ਰੰਗ ਦਾ ਵੀ ਕੰਮ ਕਰ ਲੈ ਟੂਪਾਂ ਨੂੰ ਇੱਕ ਬੈਟਰਨੋਵੇਟ ਲੈ ਦੇਣੀ ਹੈ ਠੀਕ ਆ ਇੱਕ ਦੋ ਟੂਪਾਂ ਲੈ ਦੇਣੀ ਉਹਨੇ ਤੋੜਨੀਆਂ ਨੇ ਉਹਨੂੰ ਹੈ ਘੋੜੇ ਵਾਲੀ ਟੂਪ ਆ ਘੋੜੇ ਵਾਲੀ ਅੱਖਾਂ ਵਾਲੀ ਆਹੋ ਠੀਕ ਹੈ ਪੈਨਸਲੀ ਆਹ ਇੱਕ ਮੈਸੇਜ ਦੇਣਾ ਦੇ ਲਾ ਮੈਸੇਜ ਦੇ ਬੇੜਾ ਕਰ ਸ਼ੋਅ ਦਾ ਦੇ ਲਾ ਯਾਰ ਨੂੰ ਮੈਸੇਜ ਦੇ ਦੇ ਚੱਲ ਪਤਾ ਕੀ ਗੱਲ ਮੈਂ ਸਿਰਫ ਮੈਸੇਜ ਇਹ ਕਰਨਾ ਯਾਰ ਮੈਸੇਜ ਨਾ ਯਾਰ ਫੈਸਲ ਭਾਈ ਮਿਸ ਕਾਲ ਦੇ ਲਿਆ ਕਰੋ ਜਿੰਨੇ ਕਰਨਾ ਹੋਇਆ ਆਪ ਹੀ ਬੈਕ ਕਾਲ ਕਰ ਨਹੀਂ ਯਾਰ ਜ਼ਰੂਰੀ ਹੈ ਕਿ ਇਹ ਦੌਰ ਜਿਹੜਾ ਜਾ ਰਿਹਾ ਬੜਾ ਫਾਸਟ ਹੈ ਕੋਸ਼ਿਸ਼ ਕਰੋ ਯਾਰ ਆਪਣਾ ਗ੍ਰਿਫਟ ਗ੍ਰਿਫਟ ਦੀ ਮੈਂ ਗੱਲ ਨਹੀਂ ਕੀਤੀ ਸਾਡੀ ਯਾਰ ਕਰਨ ਦੇ ਉਹਨਾਂ ਨੂੰ ਗੱਲ ਤੇ ਦੋ ਤਿੰਨ ਇਹ ਦੌਰ ਇਸ ਤਰ੍ਹਾਂ ਦਾ ਫਾਸਟ ਆ ਕੋਸ਼ਿਸ਼ ਕਰੋ ਕਿ ਆਪਣਾ ਬਿਜ਼ਨਸ ਸਟਾਰਟ ਕਰੋ ਬਿਜ਼ਨਸ ਹੋਣਾ ਚਾਹੀਦਾ ਉਸਤਾਦ ਜੀ ਕੀ ਵਜ੍ਹਾ ਬਿਜ਼ਨਸ ਦਾ ਕਿਉਂ ਖਿਆਲ ਹੈ ਫਰੀਦ ਮੈਨੂੰ ਬਿਜ਼ਨਸ ਦਾ ਖਿਆਲ ਆ ਮੈਂ ਹੁਣ ਆਪਣਾ ਕਰਨਾ ਤੇ ਕਰ ਲਾ ਤੈਨੂੰ ਰੋਕਿਆ ਕਿਸੇ ਨੇ ਉਸਤਾਦ ਜੀ ਕੁਝ ਆਈਡੀਆ ਨਹੀਂ ਜ਼ੇਨ ਚ ਆ ਰਿਹਾ ਆਈਡੀਆ ਆ ਜਾਊਗਾ ਆਪੇ ਜ਼ੇਨ ਚ ਬਾਹਰ ਦੇ ਆਈਡੀਆ ਦੇਣ ਬੈਠੇ ਤੈਨੂੰ ਬਾਹਰ ਮੈਨੂੰ ਕਹਿੰਦੇ ਅਸੀਂ ਆਈਡੀਆ ਬੜੇ ਪੈਸੇ ਨਹੀਂ ਆਏ ਤੇ ਯਾਰ ਫੈਸਲ ਭਾਈ ਆਈਡੀਆ ਪਤਾ ਕੀ ਮੈਂ ਆਈਡੀਆ ਨਹੀਂ ਪੈਸਿਆਂ ਤੋਂ ਬਗੈਰ ਵਾਲਾ ਵੀ ਆਈਡੀਆ ਬੜੇ ਨੇ ਉਸਤਾਦ ਜੀ ਮੈਂ ਚਾਹੁੰਦਾ ਮੈਂ ਕੁਝ ਵੀ ਨਾ ਕਰਾਂ ਮੇਰੇ ਕੋਲ ਰੁਪਈਏ ਆਣ ਅੱਛਾ ਤੂੰ ਕੁਛ ਨਾ ਕਰੇ ਤੇ ਤੇਰੇ ਕੋਲ ਪੈਸੇ ਆਉਣ ਉਸਤਾਦ ਜੀ ਬਿਜ਼ਨਸ ਕੋਈ ਮੈਂ ਕਹਿੰਦਾ ਐਸਾ ਹੋ ਨਹੀਂ ਇਹਦੇ 'ਚ ਇੱਕ ਪ੍ਰੋਬਲਮ ਆ ਤੂੰ ਆਪਣਾ ਸਿਰਫ ਤੂੰ ਸੋਚ ਰਿਹਾ ਖੁਦਗਰਜ਼
ਸਹੀ ਗੱਲ ਖੁਦਗਰਜ਼ੀ ਨਾਲ ਸੋਚ ਰਿਹਾ ਇਹ ਖੁਦਗਰਜ਼ੀ ਨਾਲ ਨਹੀਂ ਕਿਉਂਕਿ ਉਸਤਾਦ ਕਿਸੇ ਨੂੰ ਕੁਝ ਕਰਨਾ ਹੀ ਪੈਣਾ ਤੇ ਤੈਨੂੰ ਪੈਸੇ ਆਉਣੇ ਉਸਤਾਦ ਜੀ ਤੂੰ ਭਾਵੇਂ ਨਾ ਕਰ ਪਤਾ ਕੀ ਗੱਲ ਕਿੱਦਾਂ ਆ ਜਾਣੇ ਉਦਾਂ ਇਹਦਾ ਮੁੰਡਾ ਕੰਮ ਕਰੇਗਾ ਇਹਦਾ ਭਰਾ ਕੰਮ ਕਰੇਗਾ ਕਿਸੇ ਨੂੰ ਕਰਨਾ ਪੈਣਾ ਵਾ ਫੇਰ ਇਹਨੂੰ ਪੈਸੇ ਆਉਣੇ ਆ ਪਤਾ ਕੀ ਉਸਤਾਦ ਔਰ ਇਹਦੀ ਸੋਚ ਵੀ ਉਹ ਆ ਸੇਮ ਕਿ ਕੋਈ ਕਰੇ ਤੇ ਮੈਂ ਖਾਵਾਂ ਪਤਾ ਕੀ ਗੱਲ ਉਸਤਾਦ ਜੀ ਨਹੀਂ ਹੁਣ ਮੇਰਾ ਫਰਜ਼ ਬਣਦਾ ਯਾਰ ਬਿਜ਼ਨਸ ਆਪਣਾ ਭਾਵੇਂ ਥੋੜੇ ਨਹੀਂ ਨਹੀਂ ਨਾਲੇ ਤੂੰ ਕਹਿੰਦਾ ਵੀ ਮੈਂ ਬਿਜ਼ਨਸ ਆਪਣਾ ਕਰਨਾ ਤੇ ਮੈਨੂੰ ਕੰਮ ਨਾ ਕਰਨਾ ਪਵੇ ਇੰਡੀਪੈਂਡੈਂਟ ਬਿਜ਼ਨਸ ਮੈਂ ਕਹਿ ਰਿਹਾ ਇੰਡੀਪੈਂਡੈਂਟ ਕਿਹੜਾ ਬਿਜ਼ਨਸ ਹੁੰਦਾ ਕੋਈ ਵੀ ਹੋ ਜਾਵੇ ਜ਼ਾਤੀ ਜ਼ਾਤੀ ਕਾਰੋਬਾਰ ਹੋ ਜਾਵੇ ਹੁਣ ਪੜ੍ਹਿਆ ਲਿਖਿਆ ਉਸਤਾਦ ਜੀ ਤੇਰੇ ਨਾਲ ਕੋਈ ਨਾਲ ਤੇਰੇ ਪਾਰਟਨਰ ਜਾਂ ਤੇਰਾ ਸਾਥੀ ਜਾਂ ਕੋਈ ਨਾ ਹੋਵੇ ਨਹੀਂ ਉਸਤਾਦ ਜੀ ਫੇਰ ਨਹੀਂ ਤੂੰ ਅਮੀਰ ਹੋ ਸਕਦਾ ਫਿਰ ਹੈਂਡ ਟੂ ਮਾਊਥ ਜਾਂ 2-400 500 ਉਸਤਾਦ ਜੀ ਮੈਂ ਸਰਦੀਆਂ ਭਾਵੇਂ ਆਉਂਦੀਆਂ ਆ ਕੋਲੇ ਮੰਗਾਲਾ ਬਾਹਰੋਂ ਕੋਲਿਆਂ ਦਾ ਕੀ ਕਰਾਂਗਾ ਉਹ ਵੇਚੀ ਡਬਲ ਰੇਟ ਤੇ ਸਰਦੀਆਂ ਆਉਂਦੀਆਂ ਆ ਯਾਰ ਤੁਹਾਡੇ ਓ ਯਾਰ ਮੇਰੀ ਗੱਲ ਸੁਣਨਾ ਤੇਰੇ ਘਰ ਦੇ ਬਾਹਰ ਜਗ੍ਹਾ ਹੈਗੀ ਥੋੜੀ ਜੀ ਆਹੋ ਓਏ ਫਟਾ ਲਾਉਣ ਲਈ ਕੋਈ ਹਾਂ ਜੂਸਰ ਮਸ਼ੀਨ ਹੈਗੀ ਘਰ ਜੂਸਰ ਮਸ਼ੀਨ ਵੀ ਹੈ ਆ ਤਾਂ ਬਸ ਠੀਕ ਆ ਤੈਨੂੰ ਮੈਂ ਕੰਡਕਟਰ ਲਵਾ ਦਿੰਦਾ ਇੱਕ ਬੱਸ ਦਾ ਉਹ ਜਗ੍ਹਾ ਤੇ ਜੂਸਰ ਮਸ਼ੀਨ ਕੀ ਉਹ ਤਾਂ ਹੈਗੀ ਨਾ ਕੋ ਮੈਨੂੰ ਪਤਾ ਲੱਗ ਗਿਆ ਵੀ ਇਹਦੇ ਕੋਲ ਰਾਸ ਹੈ ਸਭ ਸਮਝ ਆ ਗਈ ਮਸ਼ਵਰਾ ਕੈਸਾ ਲੱਗਾ ਹਾਂ ਆਹ ਕਰ ਯਾਰ ਉਹ ਤੁਹਾਡਾ ਇੱਕ ਚਾਚਾ ਗੋਲਿਆਂ ਦਾ ਕੰਮ ਕਰਦਾ ਸੀ ਫੌਤ ਹੋ ਗਿਆ ਉਹ ਗੋਲਿਆਂ ਵਾਲੀ ਮਸ਼ੀਨ ਪਈ ਹੈ ਨਾ ਤੁਹਾਡੇ ਕੋਲ ਹਲੇ ਵੀ ਆਹੋ ਆਹੋ ਉਹ ਰੇੜੀ ਵੀ ਹੈ ਵਾ ਸਾਰਾ ਕੁਝ ਉਂਝ ਹੀ ਪਿਆ ਉਹਦਾ ਅਮਾਨਤ ਉਹਦੀ ਸ਼ੀਸ਼ਾ ਫੈਕਟਰੀ 'ਚ ਲੱਗ ਜਾ ਮਿਲਤ ਰੋਡ ਤੇ ਆ ਹਲੋ ਰਾਤ ਦੀਆਂ ਡਿਊਟੀਆਂ ਉੱਥੇ ਪੱਕੀਆਂ ਗੋਲੀਆਂ ਦੀ ਗੱਲ ਕਰ ਮੈਂ ਕਿਹਾ ਕਿਤੇ ਵੇਚ ਤੇ ਨਹੀਂ ਦਿੱਤੀ ਚਾਚੇ ਦੀ ਨਿਸ਼ਾਨੀ ਆ ਚਵਲਾ ਮਾਰਦਾ ਪਿਆ ਯਾਰ ਤੈਨੂੰ ਕੰਮ ਦੱਸਦੇ ਆ ਮੇਰੀ ਗੱਲ ਸੁਣ ਉਸਤਾਦ ਜੀ ਕੋਈ ਮੁਗਲਾਂ ਦਾ ਤੂੰ ਬਾਲ ਆ ਸ਼ੁਕਰ ਮੁਗਲਾਂ ਦਾ ਤੇਰਾ ਖਾਨਦਾਨੀ ਕੰਮ ਆ ਆਦਾ ਵੈਲਡਿੰਗ ਬੁਲਡਿੰਗ ਦਾ ਕੰਮ ਤੈਨੂੰ ਆਉਂਦਾ ਉਸਤਾਦ ਜੀ ਮੁਗਲਾਂ ਦੇ ਆ ਵੇਖੋ ਚੰਡੀਆਂ ਹੱਥਾਂ 'ਚ ਵੈਲਡਿੰਗ ਦਾ ਕੰਮ ਆਉਂਦਾ ਨਾ ਕਰ ਲੈਣਾ ਤੇ ਤੂੰ ਮਸ਼ੀਨ ਵੀ ਲੱਭ ਲੇਗਾ ਹਾਂ ਆ ਤੇ ਇੱਥੇ ਬਾਹਰ ਤੂੰ ਸੇਬਾਂ ਦੀ ਰੇੜੀ ਲਾ ਕੋਈ ਜ਼ਰੂਰਤ ਹੀ ਨਹੀਂ ਇੱਧਰ ਬੜਾ ਸ਼ੁਰੂ ਚ ਹੀ ਬੜਾ ਘਾਟਾ ਪਿਆ। ਹੋਰ ਤੈਨੂੰ ਕੀ ਚਾਹੀਦਾ ਹੈ ਕੀ ਕਿਹਾ ਸ਼ੁਰੂ ਜੀ ਬੜਾ ਘਾਟਾ ਪੈ ਗਿਆ ਯਾਰ ਭਾਈ ਫੈਸਲ ਤੁਸੀਂ ਰਕਸ਼ਾ ਚਲਾ ਉਹ ਲੈਂਦੇ ਤੂੰ ਨਵਾਂ ਕੰਮ ਸ਼ੁਰੂ ਕਰ ਪਹਿਲੇ 5-10 ਦਿਨਾਂ 'ਚ ਤੈਨੂੰ ਪੈਸੇ ਬਚਣਗੇ ਆਸਤਾ ਆਸਤਾ ਇਨਸ਼ਾਅੱਲਾ ਬਿਲਕੁਲ ਕੱਖ ਵੀ ਨਹੀਂ ਓਕੇ ਹੋ ਜਾਣਾ ਸਭ ਕੱਪੜੇ ਦਾ ਤੈਨੂੰ ਭਾਈ ਫੈਸਲ ਤੁਹਾਡੇ ਰਕਸ਼ਾ ਚਲਾ ਲੈਂਦੇ ਕਿ ਨਹੀਂ ਤੁਸੀਂ ਸਾਰੀਆਂ ਗੱਡੀਆਂ ਪੂਰੀਆਂ ਚਲਾਈ ਦੀਆਂ ਬਾਪ ਚੈਨਲ ਬਣਾ ਲਓ ਆਪਣਾ ਤੁਸੀਂ ਫਿਰ ਕਿਹੜਾ YouTube ਦਾ ਰਕਸ਼ਾ ਆਂਦਾ ਉਹਨਾਂ ਨੂੰ ਚਲਾਉਣਾ ਕਿਆ ਬਾਤ ਹੈ ਸਜਾਦ ਸਾਹਿਬ ਤੁਹਾਡੀ ਤੇਰਾ ਵਿਆਹ ਹੋਇਆ ਨਾ ਅਲਹਮਦੁਲਿਲਾ ਸਾਈ ਬੱਚੇ ਵੀ ਨੇ ਫੇਰ ਤੂੰ ਕਿਉਂ ਬਾਹਰ ਕੰਮ ਲੱਭਦਾ ਫਿਰਦਾ ਘਰ ਟਾਫੀਆਂ ਗੋਲੀਆਂ ਦੀ ਲਿਆਓ ਜਿਹੜੀ ਇੱਕ ਉਹ ਮਿਲਦੀ ਮਸ਼ੀਨ ਉਹ ਭਰੋ ਰਲ ਕੇ ਸਾਰੇ ਬਾਲ ਬੱਚੇ ਪੈਕਟ ਬਣਾ ਕੇ ਵੇਚੋ ਰਾਤ ਨੂੰ ਹਾਂ ਖੇਤੀਬਾੜੀ ਦਾ ਕੰਮ ਆਂਦਾ ਇੱਕ ਮਿੰਟ ਤੇਰੇ ਕੋਲ 20000 ਰੁਪਇਆ ਹੈ ਸਿਰਫ 20000 ਰੁਪਇਆ ਆ ਵਾਹ 15 ਮੁੰਨਾਂ ਦੇ ਯਾਰ ਚਾਹੀਦਾ ਹੋਇਆ ਅੱਜ ਲੈ ਲਓ ਤੂੰ ਪੈਂਚਰਾਂ ਦਾ ਕੰਮ ਆਉਂਦਾ ਤੈਨੂੰ ਹਾਂ ਉਸਤਾਦ ਜੀ ਸਾਰਾ ਆ ਯਾਰ ਮੇਰੀ ਮੋਟਰਸਾਈਕਲ ਥੱਲੇ ਲਾ ਯਾਰ ਤੇਰੀ ਪਤਾ ਕੀ ਨਹੀਂ ਯਾਰ ਚੱਲ ਫਰੀਦ ਮੈਂ ਚਾਹ ਰਿਹਾ ਹਾਂ ਕਿ ਯਾਰ ਫੁੱਲ ਕਾਟਨ ਸ਼ਾਟਨ ਪਾਈ ਹੋਵੇ ਅੱਛਾ ਰੁਪਈਆ ਵੀ ਖੁੱਲਾ ਹੋਵੇ ਕੋਲ ਅੱਛਾ ਯਾਰ ਕੋਈ ਬੰਦਾ ਮੰਗੇ ਮੇਰੇ ਓਏ ਕੋਲ ਨਾ ਹਾਂਡੀਆਂ ਹੁੰਦੀਆਂ ਪਕਾਉਣੀਆਂ ਆਉਂਦੀਆਂ ਹੋਟਲਿੰਗ ਹਾਂਡੀਆਂ ਪਕਾਉਣੀਆਂ ਆਉਂਦੀਆਂ ਤੈਨੂੰ ਸਾਜੀ ਸਹੀ ਦੱਸੀ ਮੈਨੂੰ ਸ਼ੈਫ ਕਹਿੰਦੇ ਸੀਗੇ ਮਹੱਲੇ 'ਚ ਨਹੀਂ ਯਾਰ ਫੈਸਲ ਆਂਦੀ ਮੈਨੂੰ ਮਜ਼ਾਕ ਆਦਾ ਫਿਰ ਤੂੰ ਜਾਹਲ ਆਦਮੀ ਹੈ ਜਦੋਂ ਤੈਨੂੰ ਹਾਂਡੀਆਂ ਪਕਾਉਣੀਆਂ ਆਉਂਦੀਆਂ ਸਾਲਣ ਸਾਰੇ ਤੂੰ ਪਕਾ ਲੈਣਾ ਸਬਜ਼ੀਆਂ ਪਕਾ ਲੈਣਾ ਦਾਲ ਚੌਲ ਬਟਰ ਹਰ ਚੀਜ਼ ਤੂੰ ਜਦੋਂ ਪਕਾ ਲੈਣਾ ਹਾਂ ਤੇ ਤੂੰ ਦੁਕਾਨ ਕੋ ਨਹੀਂ ਪਾਉਂਦਾ ਕਰਿਆਨੇ ਦੀ ਕੁਕਿੰਗ ਦਾ ਕੰਮ ਆਂਦਾ ਸਾਜੀ ਕਰਿਆਨੇ ਦੀ ਦੁਕਾਨ ਤੇ ਨਾਲੋਂ ਹੰਡੀਆਂ ਦਾ ਕੀ ਤਲਕ ਬਾਹਰ ਲਾ ਲਈ ਫੱਟੇ ਤੇ ਹਾਂ ਉਸਤਾਦ ਜੀ ਕੋਈ ਹੋਰ ਮੈਂ ਇਹਦੇ ਤੇ ਬੜੀ ਮਿਹਨਤ ਹੁੰਦੀ ਹੈ ਯਾਰ ਤੂੰ ਗੰਨਾ ਛਿਲ ਕੇ ਗਡੇਰੀਆਂ ਕੱਟ ਲੈਣਾ ਹਾਂ ਕੱਟ ਲਈ ਤੇ ਨਾਰਕਲੀ ਬੁਰਖੇ ਵਾਲੀ ਦੁਕਾਨ ਤੇ ਲਵਾ ਦੇਣਾ ਤੈਨੂੰ ਮੈਂ ਗੰਨੇ ਕਿੱਧਰ ਬੁਰਖੇ ਕਿੱਧਰ ਕੀ ਗੱਲ ਉੱਥੇ ਵੀ ਦੇਖ ਛਿੱਲਣਾ ਹੀ ਆ ਗਾਹਕਾਂ ਨੂੰ ਗੱਲ ਹੀ ਨਹੀਂ ਰਲੀ ਓਏ ਆਹੋ ਓ ਯਾਰ ਤੈਨੂੰ ਕੰਪਿਊਟਰ ਦਾ ਕੰਮ ਆਉਂਦਾ ਮਾੜਾ ਇੰਨਾ ਕੰਪਿਊਟਰ ਦਾ ਕੰਪਿਊਟਰ ਦਾ ਆਹੋ ਕੰਪਿਊਟਰ ਚਲਾਉਣਾ ਆਉਂਦਾ ਵਰਲਡ ਐਕਸਲ ਸਾਰਾ ਕੁਝ ਸਾਰਾ ਕੁਝ ਘਰ ਕੰਪਿਊਟਰ ਵੀ ਹੋਣਾ ਵਾ ਅਲਹਮਦੁਲਿਲਾ ਨੈਟ ਵੀ ਲੱਗਾ ਹੋਣਾ ਵਾ ਸਭ ਕੁਝ ਹੈਗਾ ਆ ਤੇ ਚੁੱਪ ਕਰਕੇ ਮਿਸਤਰੀਆਂ ਨਾਲ ਮਜ਼ਦੂਰੀ ਤੇ ਚੱਲ ਜਾਇਆ ਕਰ ਯਾਰ ਉਸਤਾਦ ਜੀ ਇੰਨਾ ਕੁਛ ਤੇਰੇ ਘਰ ਪਿਆ ਵਾ ਤੈਨੂੰ ਕਿ ਹੋਰ ਕੀ ਲੋੜ ਪਈ ਅੱਗੇ ਦੌਰ ਆ ਫਰੀਦ ਸਾਹਿਬ ਟੈਕਨੋਲੋਜੀ ਦਾ ਹਾਂ ਇਹਨੂੰ ਚਾਹੀਦਾ ਡਾਂਸ ਸਿੱਖ ਲਵੇ ਯਾਰ ਰੇਤ ਬਜਰੀ ਵਾਲਾ ਜਿਹੜਾ ਹੁੰਦਾ ਦੁਕਾਨ ਸਿੰਪਲ ਕੰਮ ਹੁੰਦਾ ਆ 2 ਪੀਪੇ ਰੇਤ ਦੇ 10 ਪੀਪੇ ਰੇਤ ਦੇ ਮਟੀਰੀਅਲ ਆ, ਆਹੋ। ਬਜਰੀ ਵਾਲਾ ਵੀ ਉਹ ਪੀਪਿਆਂ ਦੇ ਹਿਸਾਬ ਨਾਲ ਹੁੰਦਾ ਰੇੜੀ ਵਾਲੇ ਨੇ ਆਪੀ ਲੈਣੇ ਆਪੀ ਸਹੀ ਗੱਲ। ਤੇ ਤੂੰ ਮਨਿਆਰੀ ਦਾ ਕੰਮ ਸ਼ੁਰੂ ਕਰ ਲਾ ਫਿਰ ਉਹ ਰੇਤ ਵਾਲੇ ਡੱਬੇ 'ਚ ਲੈਸਾਂ ਪਾਈਆਂ ਐ ਪਤਾ ਜੀ ਇਹ ਚ ਕਿਹੜਾ ਜਦੋਂ ਤੈਨੂੰ ਆਉਂਦੇ ਸਾਰੇ ਕੰਮ ਆ ਤੇ ਤੂੰ ਕਿਉਂ ਨਹੀਂ ਕਰਦਾ ਉਸਤਾਦ ਜੀ ਮੈਂ ਡਬਲ ਐਮਏ ਕੀਤਾ ਹੈ। ਮੇਰਾ ਜ਼ਿਹਨ ਬਣਦਾ ਮੈਂ ਡਬਲ ਐਮਏ ਕੀਤਾ ਮੇਰਾ ਜ਼ਿਹਨ ਬਣਦਾ ਮੈਂ ਸਰੀਏ ਦਾ ਕਰਾਂ ਸਰੀਏ ਦਾ ਹਾਂ ਠੀਕ ਆ ਹਾਂ ਬਹੁਤ ਅੱਛਾ ਕਰਦਾ ਹਾਂ ਸਰੀ ਉਹ ਖੁਦਾ ਦਾ ਵਾਸਤਾ ਉਸਤਾਦ ਜੀ ਉਹ ਯਾਰ ਸਰੀਏ ਦਾ ਕੰਮ ਤੇ ਸਰੀਏ ਦਾ ਤੇ ਹੈ ਨਾ ਸਰੀਆ ਤੂੰ ਕਿਹੜਾ ਕਿਤੇ ਲੈ ਜਾਣਾ ਧੌਣ ਚੋਂ ਕੱਢ ਵੇਚੀ ਜੀ ਆਹੋ ਨਾਲੇ ਸਿੱਧੇ ਦਾ ਸਿੱਧਾ ਧੌਣ ਚ ਸਰੀਆ ਯਾਰ ਨਹੀਂ ਮੇਰੀ ਗੱਲ ਸੁਣੋ ਮੈਂ ਨਾ ਸਰੀਆ ਹੈ ਤੇ ਨਾ ਕਦੇ ਅੱਛਾ ਕੀ ਤੂੰ ਟੀਆਰ ਗਾਰਡਰ ਪਵਾਇਆ ਧੌਣ ਉਸਤਾਦ ਜੀ ਗੱਲ ਐ ਨਹੀਂ ਹੈਗਾ ਅੱਛਾ ਮੈਂ ਕਹਿਣ ਡਿਆ ਵਾਂ ਕਿ ਕੋਈ ਰੀਜ਼ਨੇਬਲ ਬਿਜ਼ਨਸ ਹੋਣਾ ਚਾਹੀਦਾ ਯਾਰ ਯਾਰ ਫਿਰ ਸੁਣ ਲੈ
ਖਾਣ ਪੀਣ ਦੇ ਕੰਮ 'ਚ ਉਸਤਾਦ ਜੀ ਬੜਾ ਫਾਇਦਾ। ਉਹ ਖਾਣ ਪੀਣ ਦੇ ਤੇ ਤਜਾਰਤ ਦੇ ਖਾਣ ਪੀਣ ਦਾ ਕੰਮ ਮੁੱਕਦਾ ਹੀ ਨਹੀਂ ਉਸਤਾਦ ਜੀ, ਪੂਰੀ ਦੁਨੀਆ ਜਿੱਥੇ ਚਲੇ ਜਾਓ। ਕੁਆਲਿਟੀ ਅੱਛੀ। ਹਾਂ ਤੇ ਤੂੰ ਰੰਗ ਵਾਲੇ ਨੇ ਕਿਉਂ ਨਹੀਂ ਜਾਂਦਾ? ਆਹੋ ਇਹ ਕੰਮ ਰੰਗ ਵਾਲਿਆਂ ਨੇ ਜਾ ਕੇ ਤੇ ਕੋਈ ਰੰਗ ਦਾ ਕੰਮ ਉਸਤਾਦ ਜੀ ਕੋਈ ਤਰੀਕਾ ਨਹੀਂ ਹੈ ਕਿ ਫਰੀਦ ਦਾ ਕਤਲ ਮਾਫ ਹੋ ਜਾਏ ਮੈਨੂੰ? ਹੈ ਕਿਹੜਾ? ਭਾਂਡੇ ਦੀ ਦੁਕਾਨ ਪਾ ਲਾ ਆਪਾਂ ਨੁੱਕਰ ਤੇ ਭਾਂਡੇ ਦੀ ਦੁਕਾਨ ਪਾ ਲਾ, ਬੜਾ ਕੰਮ ਪਲਾਸਟਿਕ ਦੇ ਭਾਂਡੇ। यार मेरी ਇਹਨੂੰ ਮਾਰਨਾ ਮੈਂ ਚਾਹ ਰਿਹਾ, ਇਹਨੂੰ ਮੈਂ ਮਾਰ ਕਿਉਂ ਮਾਰਨਾ ਤੂੰ ਚਾਹ ਰਿਹਾ? ਕਿਉਂ ਮਾਰਨਾ ਤੂੰ ਚਾਹ ਰਿਹਾ? ਉਸਤਾਦ ਜੀ ਸ਼ਾਂਗਾ ਦੇ ਨਾਲ ਲਾਇਆ ਕਰੋ। ਤੈਨੂੰ ਮਾਰਨਾ ਮੈਂ ਚਾਹ ਕਹਿੰਦਾ ਰਿਹਾ। ਸ਼ਾਂਗਾ ਤੇ ਨਾ ਲਾਇਆ ਕਰ। ਸੰਗਾ ਓਏ ਤੂੰ ਬਾਦ ਆ ਜਾ। ਮੈਂ ਕੀ ਕਿਹਾ? ਤੂੰ ਬਾਦ ਆ ਜਾ। ਬਾਤ ਕੀ ਮੈਂ ਚੁੱਪ ਕਰ। ਗੰਦੀ ਕੁਛ ਬਾਤ। ਕੰਮ ਤੂੰ ਵੀ ਆਪਣਾ ਕੰਮ ਚੇਂਜ ਕਰ। ਇਸ ਕੰਮ ਦੇ ਨਾਲ ਨਾਲ ਨਾ ਤੂੰ ਥੋੜਾ ਬਿਜ਼ਨਸ ਵੀ ਕਰੋ। ਉਸਤਾਦ ਜੀ, ਮੈਨੂੰ ਸਹੀ ਨਾ ਗੱਲ। ਬੜੀ ਇੱਕ ਅਜੀਬ ਜੀ ਟੈਨਸ਼ਨ ਆ, ਅੱਗੇ ਸਿਲਸਿਲੇ ਵੱਧ ਗਏ ਨੇ ਤੇ ਖਰਚੇ ਬਹੁਤ ਹੋਣ ਲੱਗ ਗਏ। ਤੇ ਉਸਤਾਦ ਜੀ ਕੋਈ ਵਾਕਈ ਨਾ ਮੇਰੇ ਕੋਲ ਪੈਸੇ ਵੀ ਆ ਥੋੜੇ। ਮੈਂ ਕਹਿੰਦਾ ਤੂੰ ਸਮਾਨ ਕਬਾਬਸ਼ ਵਾਲਾ ਨਹੀਂ, ਆਹੋ ਇਹਦੇ ਕੋ ਟਿੱਕੇ ਚੁਨੇ 2 ਮਹੀਨੇ ਇਹਦੇ ਕੋ ਲਾ ਲਾ, ਉਸ ਤੋਂ ਬਾਅਦ ਮੁਦੱਸਰ ਨਾਲ ਤੈਨੂੰ ਮੈਂ ਮੈਡੀਕਲ ਸਟੋਰ ਤੇ ਲਵਾ ਦੂੰਗਾ। ਉਸਤਾਦ ਜੀ ਮੈਨੂੰ ਇੱਕ ਗੱਲ ਦੱਸੋ, ਮੁਦੱਸਰ ਨਾਲ ਟਿੱਕਿਆਂ ਦਾ ਕੀ ਤਲਕ ਭਲਾ ਮੈਡੀਕਲ ਲੱਗ ਸਟੋਰ? ਹੈ ਗਾਹਕ ਡੀਲਿੰਗ ਨਹੀਂ ਆਏਗੀ ਤੈਨੂੰ। ਉਹ ਕੀ ਸੀਨ ਹੋਵੇ ਮੈਡੀਕਲ ਸਟੋਰ ਚੋਂ ਧੂਆਂ ਬਾਹਰ ਨਿਕਲੇ। ਯਾਰ ਮੈਂ ਵੱਡੇ ਵੱਡੇ ਕੈਪਸੂਲ ਪ੍ਰੋਗ ਲਾ ਯਾਰ ਮੈਨੂੰ ਫਰੀਦ ਤੈਨੂੰ ਨਹੀਂ ਸਮਝ ਆ ਰਹੀ ਗੱਲ ਦੀ, ਤੇ ਵਿੱਚੋਂ ਕਈਆਂ ਨੂੰ ਵੀ ਨਹੀਂ ਆ ਰਹੀ ਹੋਣੀ ਮੇਰਾ ਖਿਆਲ। ਉਸਤਾਦ ਜੀ ਤੁਸੀਂ ਗੱਲਾਂ ਉਲਟ ਕਰਨ ਦੇ ਹੋ, ਤੁਹਾਨੂੰ ਮੈਂ ਕਿਹਾ ਕਿ ਓਏ ਯਾਰ ਤੇਰੇ ਕੋਲ 20-25 ਹਜ਼ਾਰ ਰੁਪਇਆ ਹੈਗਾ? ਉਸਤਾਦ ਜੀ ਮੈਂ ਫੜ ਲਾਂਗਾ। ਹੈਗਾ ਨਾ? ਆਹੋ ਤੇ ਉਹਨੂੰ ਕੋਈ ਐਸਾ ਕੰਮ ਕਰ ਕਿ 15-20 ਦਿਨਾਂ ਚ ਡੁੱਬ ਜੇ। ਹੌਲੀ ਹੌਲੀ ਤੂੰ ਨਕਾਮੀ ਵੱਲ ਜਾਏਗਾ। ਹੁਣ ਤੂੰ ਚਲਾ ਇੱਕਦਮ ਤੇਰਾ ਬੇੜਾ ਗਰਕ ਹੋ ਜਾਵੇ, ਇੰਜ ਨਹੀਂ ਹੁੰਦਾ। कभी भी इंज करनी नाकामी नहीं वास्ते हाँ। नाकामी वास्ते कभी शॉर्टकट ना लभो फरीद भाई। ਯਾਰ ਇਹਦੇ ਸਾਹਮਣੇ ਦਾ ਇੱਕ ਯਾਰ ਇਹਦੇ ਸਾਹਮਣੇ ਘਰ ਤੇ ਰਹਿੰਦਾ, ਯਕੀਨ ਕਰ ਮਾਸ਼ਾਅੱਲਾ ਕਾਰਾਂ ਗੱਡੀਆਂ ਉਹਦੇ ਕੋਲ 6 ਮਹੀਨੇ ਉਹਨੇ ਲਾਏ ਨੇ, ਚਿੰਗਜੀ ਤੇ ਉਤਰਦਾ ਹੁਣ ਉਥੋਂ, ਯਕੀਨ ਕਰ। ਉਹਦੇ ਤੂੰ ਪਾਜਿਆ ਨਾ ਹੌਲੀ 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 ਬੇੜਾ ਗਰਕ ਹੋਣਾ ਤੇਰਾ। ਅੱਛਾ ਜੀ। ਹਾਂਜੀ ਆਸਤਾ ਇੱਕਦਮ ਨਾ ਤੂੰ ਫਲਾਪ ਹੋਣ ਦੀ ਕੋਸ਼ਿਸ਼ ਕਰ। ਯਾਰ भाई देखो स्टेप बाय स्टेप थले जाओ। ਹਾਂ ਸਹੀ ਗੱਲ, ਸਹੀ ਗੱਲ, ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਖੇਤੀਬਾੜੀ ਦਾ ਕੰਮ ਆਉਂਦਾ ਹੈ ਨਾ? ਯਾਰ ਮੈਂ ਸਾਰੀ ਉਮਰ ਸਾਡੇ ਵੱਡ ਕੇ ਜ਼ਮੀਨਾਂ, ਸ਼ੁਕਰ ਅੱਲਾ ਪਾਕ ਦਾ। ਕਿਹੜੀ ਖੇਤੀਬਾੜੀ ਦਾ ਕੰਮ ਆਉਂਦਾ ਹਾਂ ਉਸਤਾਦ ਜੀ। ਤੇ ਫੇਰ ਹੁਣ ਕੀ? ਇੰਗਲੈਂਡ ਚਲ ਜਾ, ਉੱਥੇ ਇਹਦਾ ਸਕੋਪ ਹੀ ਕੋਈ ਨਹੀਂ। ਓਏ ਯਾਰ ਤੇਰਾ ਦਿਨਾਂ ਚ ਫਿਊਚਰ ਤਬਾਹ ਹੋ ਜਾਣਾ। ਓਏ ਯਾਰ ਆਹ ਸਹੀ ਗੱਲ ਆ। ਗੱਲ ਸੁਣ, ਤੂੰ ਦੁਬਈ ਯਾਰ ਅਨਮੁੱਲੇ ਹੁੰਦੇ ਆ ਯਾਰ, ਅਨਮੁੱਲੇ ਇਹਨਾਂ ਦੇ ਮਸ਼ਵਰੇ ਤੇ ਸ਼ੇਕੀ ਘੀ ਦਾ ਸ਼ੱਕਰ ਆਉਂਦਾ ਵਾ। ਸ਼ੱਕਰੇ ਜਾਵਾ। ਯਾਰ ਤੂੰ ਜ਼ੈਤੂਨ ਦੀ ਬੋਤਲ ਮੰਗਵਾ ਕਿਸੇ ਤਰੀਕੇ ਨਾਲ ਫਰੀਦ। ਨਹੀਂ ਮੈਂ ਉਹ ਕੰਮ ਨਹੀਂ ਕਰਨਾ। ਉਹ ਠਹਿਰ ਜਾ, ਤੂੰ ਬਲੈਕ ਲੇਬਲ ਵਾਲੇ ਬਣਾਉਂਦੇ ਕਿਸੇ ਤਰੀਕੇ ਨਾਲ ਮੰਗਾ ਲੈ। ਅੱਲਾ ਮਾਫੀ ਦੱਸ ਯਾਰ ਮੈਨੂੰ ਨਾ ਬਿਜ਼ਨਸ ਦੱਸਣ ਦੇਣਾ। ਵਾਟਿਕਾ ਵਾਲਿਆਂ ਦਾ ਹੁੰਦਾ। ਜ਼ੈਤੂਨ ਦੀ ਬੋਤਲ ਮੰਗਾ, ਵਿੱਚ ਥੋੜਾ ਜਿਹਾ ਨਾ ਦਹੀਂ ਪਾ ਕੇ, ਵਿੱਚ ਇੱਕ ਢੱਕਣੋਂ ਪਾ ਕੇ ਵਾਲਾਂ ਦੇ ਲਾਏ, ਵਾਲ ਸਿੱਧੇ ਹੋ ਜਾਣੇ ਤੇਰੇ। ਤੇ ਤੇ ਕੰਮ ਬਾਅਦ ਵਾਹ ਵਾਲ ਸਿੱਧੇ ਹੋਣਗੇ ਤੇ ਕੰਮ ਸਿੱਧਾ ਹੋਏਗਾ ਨਾ। ਉਸਤਾਦ ਜੀ ਜੇ ਤੁਹਾਨੂੰ ਵਾਕਈ ਕੋਈ ਤੁਹਾਡਾ ਇਲਮ ਹੋਏ, ਤੁਸੀਂ ਦੁਨੀਆ ਸਾਜ਼ ਹੋ, ਜ਼ਮਾਨਾ ਸਾਜ਼ ਹੋ, ਤੁਸੀਂ ਦੱਸ ਸਕਦੇ ਕਿ ਯਾਰ ਆਹ ਕੰਮ ਬਿਹਤਰ ਆ। ਹਾਂ ਮੈਨੂੰ ਇਹ ਵਾ ਕਿ ਮੈਂ ਕਹਿੰਦਾ ਯਾਰ ਕੋਈ ਥੋੜਾ ਬਹੁਤਾ ਨਾਲ ਸਾਡੇ ਕੰਮ ਦੇ ਨਾਲ ਕੋਈ ਐਡ ਹੋਵੇ ਕੰਮ, ਅਸੀਂ ਵੀ ਕੋਈ ਜਿਵੇਂ ਤੁਸੀਂ ਸ਼ਾਇਦ ਅਚਾਰ ਦਾ ਕਰਦੇ, ਅਸੀਂ ਵੀ ਕੁਝ ਕਰ ਲਈਏ। ਯਾਰ ਆ ਸਪਲਾਈ ਨਹੀਂ ਹੁੰਦੀ ਜਿਹੜੀ ਆ ਲੋਕ ਸਪਲਾਈ ਦੁਕਾਨਾਂ ਤੇ ਦਿੰਦੇ ਆ। ਆਹੋ ਦੁਕਾਨਾਂ ਤੇ ਕੁਝ ਚੀਜ਼ਾਂ ਹੁੰਦੀਆਂ ਲੋਕ ਆਹੋ, ਮਤਲਬ ਕਿਸੇ ਮੈਡੀਕਲ ਰੈਪ ਲੱਗ ਗਿਆ ਨਾ ਕੰਪਨੀ 'ਚ, ਉਹਨਾਂ ਦੇ ਨਾਲ ਗੱਲਬਾਤ ਕਰ ਲਾ ਤੇ ਆਰਾਮ ਨਾਲ ਸੀਲਿੰਗ ਵਾਲੇ ਦਾ ਤੈਨੂੰ ਮੈਂ ਸ਼ਾਗਿਰਦ ਕਰਾ ਦੇਣਾ, ਛੱਤਾਂ ਵਾਲੇ ਦਾ, ਉਹਦੇ ਨਾਲ ਰਲ ਕੇ ਤੂੰ ਸੀਲਿੰਗ ਕਰ ਛੱਤਾਂ ਦੀ। ਉਸਤਾਦ ਜੀ ਇਹ ਇੱਕਦਮ ਤੂੰ ਜਿਹੜੇ ਚੱਕਰ 'ਚ ਨਾ ਉਹ ਨਹੀਂ ਹੋਣਾ। ਐਵੇਂ ਇਹਨੂੰ ਤੇਰੇ ਕੋਲ ਐਂਡਰਾਇਡ ਮੋਬਾਈਲ ਹੈਗਾ ਵਾ, ਐਪਲੀਕੇਸ਼ਨ ਉਸਤਾਦ ਜੀ, ਟਾਈਮ ਤੇਰੇ ਕੋਲ ਹੁੰਦਾ ਫਾਲਤੂ, ਆਹੋ 2 ਤੋਂ 3 ਘੰਟੇ ਲਾ, ਮੋਚੀਆਂ ਦੀ ਦੁਕਾਨ ਪਾ ਦੀ ਉਸਤਾਦ ਜੀ, ਪਾਲਿਸ਼ ਵਾਲੀ। ਹਾਂ ਦੇਖਿਆ ਬੜੇ ਕੱਟੇ ਟਾਇਰ ਵਰਗੇ ਬੋਲ ਲੈਂਦੇ ਨੇ, ਮੈਂ ਤਾਂ ਹੋਰ ਲਾਇਆ ਕੋਈ ਗੱਲਾਂ ਨਾ ਕਰਿਆ ਕਰ ਯਾਰ ਮੇਰੀ ਗੱਲ ਮਾੜਾ ਦੇਖਿਆ ਲੱਗਦਾ। ਉਸਤਾਦ ਜੀ? ਤੁਹਾਡੇ ਘਰ ਦੇ ਲਾਗੇ ਕੋਈ ਸ਼ਾਦੀ ਹਾਲ ਹੈ ਵਾ? ਯਾਰਾ ਸਾਡੇ ਇੱਥੇ ਦਫ਼ਤਰ ਦੇ ਕੋਲ ਜੋ ਹੈ, ਹਾਂ ਬਸ ਚੁੱਪ ਕਰ, ਕੰਮ ਬੜਾ ਨਾਜ਼ੁਕ ਆ, ਕਿਸੇ ਤੇ ਸਾਲਣ ਡੁੱਲ ਗਿਆ, ਇਹ ਸਾਰਾ ਕੋਈ ਮਸਲਾ ਨਹੀਂ ਯਾਰ, ਮੈਂ ਇhtiyat ਨਾ ਕਰ ਲਾਂਗਾ। ਮੋਟਰਸਾਈਕਲ ਦੀ ਜ਼ਰੂਰਤ ਪੈਣੀ, ਕਿਉਂਕਿ ਫੇਰੀ ਉਂਝ ਨਹੀਂ ਹੋਣੀ। ਕਿਹੜੀ ਫੇਰੀ? ਜੇ ਤੈਨੂੰ ਜਾਣਾ ਪੈਣਾ ਸਮਾਨ, ਇਹਨੂੰ ਕੋਈ ਫਲ ਫਰੂਟ ਲੈ ਦਾਂਗੇ, ਗਲੀਆਂ 'ਚ ਫੇਰੀ ਕਰੇ। ਮੈਨੂੰ ਸ਼ਾਦੀ ਹਾਲ ਦਾ ਕਿਹੜਾ ਮਤਲਬ ਵਿੱਚ ਟੱਚ ਦਿੱਤਾ ਦੇਖਿਆ ਨਾ, ਆਏ ਅੱਗੋਂ ਲੜਨ ਲੱਗ ਪੈਂਦਾ। ਉਸਤਾਦ ਜੀ ਤੁਸੀਂ ਗੱਲ ਸਹੀ ਤੈਨੂੰ ਮੈਂ ਦੱਸਦਾ, ਤੂੰ ਕਿਉਂ ਨਹੀਂ ਕਰਦਾ ਕੰਮ ਕੋਈ? ਤੇ ਤੁਸੀਂ ਦੱਸੋ ਕੋ ਕੰਮ, ਕੋ ਸਿੱਧਾ ਕੰਮ ਦੱਸੋ, ਆ ਕਿ ਉਲਟ ਕੰਮ, ਮਤਲਬ ਦਰਜ਼ੀਆਂ ਦਾ ਕੰਮ ਆਉਂਦਾ, ਤੈਨੂੰ ਜਹਾਜ਼ਾਂ ਵਾਲੀ ਫੈਕਟਰੀ ਚਲਵਾ ਦੇ ਲੈ। ਦੁਕਾਨਦਾਰੀ ਕਰ ਲੂੰ ਹੈ, ਕਰ ਲੂ ਦੁਕਾਨ ਤੇ ਜੀ ਸੁਬਾਹ ਸਰ ਮੈਂ ਕਰ ਲਾਂਗਾ। ਵੈਗਨ ਲੈ ਲਾ ਇੱਕ ਜੰਬੋ ਯੂ।
ਯਾਰ ਮੇਰੀ ਗੱਲ ਸੁਣੋ, ਮੈਟ੍ਰਿਕ ਦੀ ਸਨਦ ਹੈ ਤੁਹਾਡੀ? ਹਾਂ ਮੈਟ੍ਰਿਕ ਦੀ ਸਨਦ ਹੈ, ਪੜਿਆ ਮੈਂ BA ਪੜਿਆ ਵਾ ਯਾਰ। ਗ੍ਰੈਜੂਏਟ ਹੋ? ਆਹੋ। ਲੋ ਫੇਰ ਤੇ ਰੋਲਾ ਹੀ ਮੁੱਕ ਗਿਆ। ਤੁਸੀਂ 2 ਵਜੇ ਨਾ ਕੱਲ ਨੂੰ ਨੂਰਪੁਰ ਆ ਜਾਣਾ, ਉੱਥੇ ਸਰਕਸ ਲੱਗੀ ਆ। ਮੈਂ ਤੁਹਾਨੂੰ ਉਹ ਅੱਗ ਵਾਲੇ ਕੜੇ ਚੋਂ ਲੰਘਣ ਵਾਲਾ ਲਵਾ ਦੇਣਾ। ਸਨਦ ਲੈ ਕੇ ਆਣੀ ਜੇ। ਓਏ ਲਾਈਫ ਸੈੱਟ। ਉਹ ਨਹੀਂ ਬਗੈਰਤੀ ਨਾ ਕਰ, ਉਹਨੇ ਗ੍ਰੈਜੂਏਸ਼ਨ ਕੀਤੀ ਹੈ। ਹਾਂਜੀ। ਤੂੰ ਆਈ ਕੱਲ ਨੂੰ ਸਰਕਸ ਲੱਗੀ, ਤੂੰ ਦੰਦਾਂ ਨਾਲ ਖੋਤਾ ਚੁੱਕਣਾ, ਬੜੀ ਆਟਮ ਹੀ ਹੋਣਾ। ਇੱਥੇ ਹੀ ਪ੍ਰੈਕਟਿਸ ਇੱਕ ਵਾਰੀ ਕਰ ਲਓ ਚੁੱਕ ਕੇ, ਮੈਂ ਤਾਂ ਕਹਿੰਦਾ। ਖੋਤਾ ਲੱਗਦਾ ਵਾ ਤੈਨੂੰ? ਬਸ ਕਰਦੇ ਖੋਤਾ, ਚੀਤੇ ਨੂੰ ਖੋਤਾ ਕਹੀ। ਪੋਟੇ ਨੂੰ ਚੀਰਾ ਦਈਏ ਨਾ, ਉਦਾਂ ਦੇ ਬੋਲ ਲਾ ਤੇਰੇ। ਕਿਹਨੂੰ ਪੋਟੇ ਕੇ ਲੈ ਜੀਆਂ? ਆਹੋ ਯਾਰ ਫਰੀਦ ਉਸਤਾਦ ਜੀ ਤੁਸੀਂ ਕੰਮ ਤੇ ਫੈਸਲ ਦਾ ਸੀ ਸ਼ੁਰੂ ਕਰਨ ਲੱਗੇ ਸਾਂ, ਤੂੰ ਵਿੱਚ ਆਪਣਾ ਪੰਗਾ ਪਾ ਲਿਆ। ਪਤਾ ਕੀ ਗੱਲ ਹੈ? ਇਹ ਰਾਤ ਹੀ ਮੇਰੇ ਨਾਲ ਫੋਨ ਤੇ ਇਹੋ ਗੱਲ ਕਰਨ ਦੇ ਯਾਰ ਕੋਈ ਕੰਮ ਦਾ ਸਿਲਸਿਲਾ ਕਰੀਏ। ਮੇਰੀ ਗੱਲ ਸੁਣ ਯਾਰ ਫੈਸਲ ਸਹੀ ਮਸ਼ਵਰਾ ਨੇ ਤੇ ਕਸਮ ਹੈ ਸ਼ੋ ਹੋਰ ਪਾਸੇ ਜਾਣ ਡਿਆ ਵਾ। ਤੁਸੀਂ ਗਲਤ ਕਰ ਰਹੇ ਹੋ। ਲੋਕਾਂ ਨੂੰ ਵੀ ਦੱਸਣਾ, ਅਵੇਅਰਨੈਸ ਹੁੰਦੀ ਹੈ ਕਿ ਯਾਰ ਚਲੋ ਇਹ ਨਾਲ ਐਡ ਕਰ ਲਓ। ਪਤਾ ਕੀ ਗੱਲ, ਉਸਤਾਦ ਜੀ ਹੈਗੇ ਨੇ ਸਾਡੇ ਮਾਈ ਬਾਪ ਵੱਡੇ ਨੇ। ਹਾਂ ਮੈਨੂੰ ਉਸਤਾਦ ਜੀ ਥੋੜਾ ਜਿਹਾ ਐਡਵਾਂਸ ਚਾਹੀਦਾ ਕਰੋ। ਯਾਰ ਲੱਕੜ ਦਾ ਕੰਮ ਹੁੰਦਾ ਤੈਨੂੰ, ਲੱਕੜ ਦਾ। ਮੈਨੂੰ ਆਂਦਾ ਉਸਤਾਦ ਜੀ ਮੁਗਲ ਤੇ ਤੂੰ ਲਾਰੀ ਅੱਡੇ ਫੇ ਸੂਟ ਕਿਉਂ ਨਹੀਂ ਪੁਰਾਣੇ ਵੇਚਦਾ? ਉਹ ਪਾਗਲ ਹੋਇਆ। ਉਸਤਾਦ ਜੀ ਲੱਕੜ ਦਾ ਕਿੱਥੇ ਤੇ ਲਾਰੀ ਅੱਡੇ ਸੂਟਾਂ ਦਾ ਕਿੱਥੇ? ਮੈਂ ਇੱਕ ਟਾਈਮ 'ਚ 2 ਕੰਮ ਦੱਸ ਰਿਹਾ, ਦੋਵਾਂ 'ਚੋਂ ਆਪਸ਼ਨ ਕੋਈ ਵੀ ਕਰ ਜਿਹੜਾ ਲੈ। ਮਰਜ਼ੀ ਕਰੇ। ਯਾਰ ਫਰੀਦ ਭਾਈ ਤੁਸੀਂ ਮਾਸ਼ਾਅੱਲਾ ਪੜ੍ਹੇ ਲਿਖੇ ਵੀ ਹੋ, ਸਾਰਾ ਕੁਝ ਸਮਝਦਾਰ ਹੋ, ਹਰ ਗੱਲ ਨੂੰ ਸਮਝਦੇ ਹੋ। ਨਹੀਂ ਉਦਾਂ ਹੁਣ ਇੰਨਾ ਨਹੀਂ ਰਿਹਾ। ਤੇ ਤੁਹਾਨੂੰ ਤਾਂ ਕੰਮ ਦੀ ਲੋੜ ਹੀ ਦਰਜ਼ੀਆਂ ਦਾ ਕੰਮ ਆਉਂਦਾ? ਮੇਰਾ ਛੋਟਾ ਭਰਾ ਕਰਦਾ ਹੀ ਹੈ। ਤੈਨੂੰ ਵੀ ਆਉਂਦਾ ਥੋੜਾ ਮੈਨੂੰ ਵੀ ਆਉਂਦਾ, ਮੈਂ ਬਹੁਤ? ਤੇ ਚਲੋ। ਚਿੰਗਜੀ ਲੈ, ਸ਼ਹਿਰੋਂ ਸਮਨਾਬਾਦ ਚਲਾ। ਕੀ ਤਕਲੀਫ ਹੈ ਤੈਨੂੰ? ਉਸਤਾਦ ਜੀ ਕੀ ਕਰਦੇ ਮਰਨਾ ਹੁਣ ਤੂੰ ਕਰਨਾ, ਤੁਸੀਂ ਆਪ ਨਹੀਂ ਚਾਹ ਰਹੇ। ਕਰਨਾ ਤੁਸੀਂ ਇੰਜ ਕਰਾਈਦਾ? ਇੰਜ ਹੀ ਕਰੀਦਾ ਵਾ। ਨੀਅਤ ਹੀ ਨਹੀਂ ਹੈ ਇਸ ਕੰਮ ਦੀ। ਸ਼ਾਮ ਨੂੰ 9:30 ਵਜੇ ਨਾਸ਼ਤਾ ਲਾ ਲਾ, ਰਾਤ ਨੂੰ 9:30 ਵਜੇ ਨਾਸ਼ਤਾ ਲਾ, ਹੱਥੋਂ ਹੱਥ ਤੇਰਾ ਉਦਾਂ ਹੀ ਪਿਆ ਰਹਿਣਾ। ਵੇਖੀ ਵੇਖੀ ਲਹਿਰਾ ਬਹਿਰਾ ਹੀ ਨਹੀਂ ਹੋਣੀ। ਵੇਖੀ ਗਾਹਕ ਤੇ ਗਾਹਕ, ਤੂੰ ਤਰਸਣਾ ਕਦੋਂ ਚੜਨਾ। ਹੋਰ ਕਿੱਦਾਂ ਤਰੱਕੀ, ਹੋਰ ਮਰਜੀ ਅਸੀਂ ਤੈਨੂੰ ਦੱਸ ਕੇ। ਉਸਤਾਦ ਜੀ ਨਾਸ਼ਤਾ ਓਰੀਜਨਲ ਸਵੇਰੇ 5 ਵਜੇ ਲਾਇਆ ਸੀ, ਨਹੀਂ ਚੱਲਿਆ। ਸਵੇਰੇ 5 ਵਜੇ ਵੀ ਨਹੀਂ ਲਾਈਦਾ, 7-8 ਵਜੇ ਲਾਈਦਾ। ਨਹੀਂ ਚੱਲਿਆ। 5 ਵਜੇ ਨਾਸ਼ਤਾ ਚੱਲਿਆ, ਤੂੰ ਪਈਆਂ ਵਾਲਾ ਨਾਸ਼ਤਾ ਸੀ ਚੱਲਿਆ ਨਹੀਂ ਤੇਰਾ। ਜਾਂ ਨਾਸ਼ਤੇ ਦੇ ਥੱਲੇ ਕੋਈ ਫੀਤਾ ਸੀ, ਉਹਨੂੰ ਨਾਸ਼ਤਾ ਲਾ ਕੇ ਤੂੰ ਇੰਜ ਕੀਤਾ ਤੂੰ ਚੱਲਿਆ ਹੀ ਨਹੀਂ। ਕੁਛ ਦਿਨ ਲੱਗਦੇ ਬੇੜਾ ਗਰਕ ਹੋਣ ਚ, ਇੱਕਦਮ ਨਹੀਂ ਚੱਲ ਜਾਂਦਾ। 2-3 ਮੈਂ ਕਹਿੰਦਾ ਤੂੰ ਨਾਸ਼ਤਾ ਲਾ ਕਿਸੇ ਅੱਛੀ ਜਗ੍ਹਾ ਤੇ, ਰਾਸ਼ ਵਾਲੀ ਤੇ। ਹਾਂ ਠੀਕ ਆ, ਚੋਲਸਤਾਨ ਚ ਲਾ ਲਵੇ ਸਹੀ। ਨਾਸ਼ਤਾ ਲਾ, 10-15 ਦਿਨ ਤੇਰੇ ਕੋ ਗਾਹਕ ਆਉਣੇ ਨੇ, ਉਹ ਤੂੰ ਥੋੜਾ ਬਰਦਾਸ਼ਤ ਕਰ ਲਈ। ਰਸ਼ ਪੈਣਾ ਐਸਾ ਐਸਾ, ਇੱਕ ਵੀ ਨਹੀਂ ਰਹਿਣਾ, ਗਾਹਕ ਸਾਰੇ ਖਤਮ ਹੋ ਜਾਣੇ, ਕਰਮ ਹੋ ਜਾਣਾ। ਗੋਲ ਤੇ ਤੇ ਜੇ ਪੂਰਾ ਹੋ ਜਾਣਾ। ਜੇ ਚੱਲ ਗਿਆ ਕੌਣ ਜ਼ਿੰਮੇਦਾਰ ਹੈ? ਕੀ ਇਹ ਬੜਾ ਇਹ ਤੂੰ ਵੀ ਸੇਬੇ ਵਾਲਾ ਨਾਸ਼ਤਾ ਲਾਉਣਾ? ਚੱਲ ਪਿਆ। ਕੰਮ ਚੱਲ ਗਿਆ ਤੇ ਰਿਸਕ ਹੀ ਆ ਫਿਰ। ਆਹੋ ਫਿਰ ਤੇ ਬੇੜੇ ਗਰਕ ਹੋ ਗਏ ਤੇਰੇ। ਉਸਤਾਦ ਜੀ ਜੇ ਵੈਸੇ ਮਤਲਬ ਸਾਡੇ ਆ ਜਿਵੇਂ ਆਮ ਮਾਸ਼ਰੇ 'ਚ ਅਸੀਂ ਰੇੜੀ ਰੂੜੀ ਲਾ ਲਈਏ, ਕੋਈ ਬੱਚਿਆਂ ਦੇ ਸੂਟਾਂ ਦਾ ਕੰਮ, ਇਹ ਨਹੀਂ ਸਹੀ ਹੈਗਾ? ਇਹ ਵੀ ਸਹੀ ਆ। ਹਾਂ ਤੇ ਇਹ ਮੈਂ ਕਰ ਲੈਣਾ। ਬੱਚਿਆਂ ਦੇ ਸੂਟਾਂ ਨਾਲ ਤੇਰਾ ਵਾਕਫ ਹੈਗਾ ਕੋਈ? ਹਾਂ ਉਸਤਾਦ ਜੀ ਮੇਰਾ ਉਹ ਦੇ ਦੇਗਾ ਸੂਟ ਤੈਨੂੰ? ਸੂਟ ਵੀ ਦੇ ਦਿਓ। ਤੇ ਚਾਹ ਤੈਨੂੰ ਮੈਂ ਮੈਡੀਕਲ ਸਟੋਰ ਤੇ ਲਵਾ ਦਿੰਦਾ ਫਿਰ। ਆਡੀਅנס ਵੇਖਣ ਨਹੀਂ ਉਸਤਾਦ ਜੀ। ਸਾਡੇ ਪਾਗਲ ਹੋ ਗਏ। ਫੈਸਲ ਤੈਨੂੰ ਸਭ ਤੋਂ ਈਜ਼ੀ ਕੰਮ ਦੱਸਾਂ, ਤੇਰੀਆਂ ਅੱਖਾਂ ਵੈਸੇ ਹੀ ਤਕਰੀਬਨ ਉਦਾਂ ਦੀਆਂ ਨੇ, ਅੰਨਾ ਬਣ ਕੇ ਮੰਗਣਾ ਸ਼ੁਰੂ ਕਰ ਦੇ। ਇਹਦੇ ਚ ਪੜ੍ਹਾਈ ਲਿਖਾਈ ਉਹ ਕਿੱਥੇ ਜਾਣੀ? ਉਹ ਨਾਲ ਆਪਣਾ ਪਾਰਟ ਟਾਈਮ ਕਰੀ ਜਾ। ਹਾਂ ਸਹੀ ਗੱਲ। ਮੇਨ ਕੰਮ ਰੇੜੀ ਲਾ, ਰੇੜੀ ਤੇ ਫਲ ਵੇਚ, ਪਾਰਟ ਟਾਈਮ ਕੋ ਕੱਪੜੇ ਦੀ ਮਿਲ ਮੁੱਲ ਲਾ ਲਾ। ਹਾਂ ਪਾਪੇ ਮਿਲ ਮੁੱਲ ਲੈ। ਆਹੋ ਥੋੜਾ ਬਹੁਤਾ ਨਾਲ ਉਹ ਵੀ ਕਰੀ ਜਾ। ਨਹੀਂ ਮੇਨ ਮੈਂ ਤੈਨੂੰ ਕਹਿੰਦਾ ਵਾ। ਹਾਂ ਅੱਛਾ ਤੂੰ ਸਿਲੰਡਰ ਗੈਸ ਦੇ ਲਿਆ ਸਕਣਾ ਵਾ? ਡਰ ਤਾਂ ਨਹੀਂ ਲੱਗਦਾ ਉਹਨਾਂ ਤੋਂ? ਨਹੀਂ ਕਾਹਤੋਂ ਡਰ ਲੱਗਣਾ? ਤੇ ਚੁੱਪ ਕਰਕੇ ਖੁਸ਼ ਰਹਿੰਦਾ, ਮਗਰ ਢੋਲਕੀ ਵਜਾ ਲਿਆ ਕਰੇ ਉਸਤਾਦ ਜੀ। ਉਹ ਕੋਈ ਹੁਣ ਅਸੀਂ ਮਰਜੀ ਐ, ਇਸ ਤੋਂ ਅੱਗੇ ਤੈਨੂੰ ਕੀ ਦੱਸੀਏ? ਕੀ ਕਰੀਏ ਹੁਣ ਦੱਸ। ਫਾਈਨਲ ਮਸ਼ਵਰਾ ਦੇ ਦਿੱਤਾ ਫਾਈਨਲ ਆਹੋ। ਫਰੀਦ ਮੈਨੂੰ ਤੈਨੂੰ ਪਤਾ ਹੀ ਹੈ ਕਿ ਯਾਰ ਮੈਨੂੰ ਇਹਨਾਂ ਚੀਜ਼ਾਂ ਦਾ ਨਹੀਂ ਸ਼ੌਕ ਹੈਗਾ। ਯਾਰ ਤੈਨੂੰ ਡਾਂਸ ਆਉਂਦਾ? ਡਾਂਸ ਤੋਂ ਮੈਨੂੰ ਬਹੁਤ ਅਲਰਜੀ। ਡਾਂਸ ਤੋਂ ਕੰਮ ਵਾਸਤੇ ਤਾਂ ਸਿੱਖੇਗਾ ਕਿ ਨਹੀਂ? ਉਸਤਾਦ ਜੀ ਮੈਂ ਨਹੀਂ ਸਿੱਖਣਾ, ਮੈਂ ਭੁੱਖਾ ਮਰ ਜਾਊਂਗਾ ਨਾ ਮੈਂ ਡਾਂਸ ਸਿੱਖਣਾ। ਲਓ ਜੀ ਇਹਨੇ ਡਾਂਸ ਦੀ ਨਾ ਕਰਕੇ ਨਾ ਤੇ ਬੈਂਕ ਵਾਲੀ ਨੌਕਰੀ ਵੀ ਜਾਣ। ਜੇ ਤੈਨੂੰ ਡਾਂਸ ਆਉਂਦਾ ਹੁੰਦਾ ਨਾ, ਤੈਨੂੰ ਮੈਂ ਐਨਕਾਂ ਦੀ ਦੁਕਾਨ ਤੇ ਲਵਾ ਦਿੰਦਾ ਸੀ। ਮੈਂ ਕੈਸ਼ੀਅਰ ਲਵਾ ਦੇਣਾ ਸੀ। ਯਾਰ ਇੱਥੋਂ ਤੋਂ ਰਹਿ ਗਿਆ। ਇੱਕ ਮਿੰਟ, ਡਾਂਸ ਤਾਂ ਐਨਕਾਂ ਨਾਲ ਕੀਤਾ ਲੱਗਾ? ਯਾਰ ਤੇਰਾ ਮੁੰਡਾ ਵੀ ਪੜਿਆ ਲਿਖਿਆ ਵਾ ਉਸਤਾਦ ਜੀ, ਉਹ ਵੀ ਮਾਸ਼ਾਅੱਲਾ FA ਕੀਤਾ ਉਹਨੇ। ਕਰਨ ਡਿਆ ਜੇ ਤੁਸੀਂ ਦੋਵੇਂ ਪਿਓ ਪੁੱਤਰ ਯਾਰ, ਤੁਸੀਂ ਵਿਹਲੇ ਜੂ ਹੁੰਦੇ ਹੋ। ਤੂੰ ਆਪਣੇ ਮੁੰਡੇ ਨੂੰ ਕਹੇ ਜਦੋਂ ਪੜਿਆ ਵਾ ਤੇ ਰੰਗ ਬਰੰਗੇ ਚੂਚੇ ਕਿਉਂ ਨਹੀਂ ਵੇਚਦਾ? ਗੱਲ ਹੈ ਸਾਜੀ ਗਲੀਆਂ ਦੇ ਵਿੱਚ ਯਾਰ ਪੜਿਆ ਵਾ। ਆਪਣੇ ਮੁੰਡੇ ਨੂੰ ਉਹ ਬਣਾਉਣਾ ਵਾ ਕ੍ਰਿਕਟਰ, ਇਨਸ਼ਾਅੱਲਾ ਕ੍ਰਿਕਟਰ। ਇਹਨੇ ਹਾਂ ਉਹ ਜਿਹੜਾ ਟੁੰਡਾ ਵੱਡਾ ਉਹ ਨਹੀਂ ਨਹੀਂ ਓਏ, ਟੁੰਡਾ ਕੋਈ ਨਹੀਂ ਉਹਦਾ ਮੁੰਡਾ। ਮੇਰਾ ਮੁੰਡਾ ਲੈਫਟੀ ਹੈ ਤੇ ਉਹਨੂੰ ਮੰਗਣ ਡੇ ਆ। ਉਹ ਵੀ ਮੰਗਦਾ ਵਾ।
ਨਹੀਂ ਯਾਰ ਨਹੀਂ ਮੰਗਣ ਦੇ ਮੁੰਡਾ ਦਾ ਮਾਸ਼ਾਅੱਲਾ ਉਸਤਾਦ ਜੀ ਮੇਰਾ ਮੁੰਡਾ left ਹੀ- ਇਹਨੇ ਕ੍ਰਿਕਟ ਚ ਪਾਉਣਾ ਮੁੰਡਾ ਆਪਣਾ। ਮੈਨੂੰ ਲੱਗਦਾ ਕੂੜਾ ਕ੍ਰਿਕਟ ਚ ਨਹੀਂ ਕ੍ਰਿਕਟ ਚ ਪਾਉਣਾ, ਉਹ ਹਾਲੇ ਵੀ ਕ੍ਰਿਕਟ ਵਾਂਗੂ ਰੰਗ ਬਦਲਦਾ ਵਾ। ਨਹੀਂ ਉਸਤਾਦ ਜੀ ਕੰਮ ਕਰਨਾ ਹੀ ਨਹੀਂ ਹੈ। ਕੰਮ ਕਰਨ ਦਾ ਇਹਨਾਂ ਦਾ ਜ਼ੇਨ ਹੋਵੇ ਨਾ, ਇਹਨਾਂ ਦੇ ਘਰ ਦੇ ਕੋਲ ਮੰਡੀ ਆ। ਹਾਂ ਹੈ ਸਵੇਰ ਬੰਦਾ ਉੱਠੇ ਅਖਬਾਰਾਂ ਵੇਚੇ ਚੁੱਪ ਕਰਕੇ। ਆਹ ਮੰਡੀ 'ਚ ਮੰਡੀ ਜਾ ਨਹੀਂ ਮੰਡੀ ਚ ਕਾਤੋਂ ਯਾਰ ਮੈਂ ਆਪਣੇ ਉੱਥੇ ਤੇ ਫਲ ਦਾ ਕੰਮ। ਮੇਰੀ ਗੱਲ ਸੁਣ ਲੈ, ਮੈਂ ਆਪਣੇ ਮੁੰਡੇ ਦੀ ਗੱਲ ਕਰਨ ਡਿਆ, ਮੈਂ ਮੁੰਡੇ ਨੂੰ ਬਿਜ਼ਨਸ ਨਹੀਂ ਕਰਾਉਣਾ। ਠੀਕ, ਬਿਜ਼ਨਸ ਮੈਂ ਕਰਨਾ ਯਾਰ, ਔਲਾਦ ਦਾ ਹੱਕ ਬਣਦਾ ਕਿ ਵਾਲਿदैन ਲਈ ਬਿਜ਼ਨਸ ਕਰਨ। ਹਾਂ ਸਹੀ ਗੱਲ। ਯਾਰ ਤੇਰੇ ਤੂੰ ਘਰ ਨਹੀਂ ਜਗ੍ਹਾ ਹੈ ਕਿ ਬੱਚੇ ਬਹਿ ਜਾਣ ਕੋ 150। ਤੈਨੂੰ ਪਤਾ ਹੀ ਹੈ ਫਰੀਦ ਉਸਤਾਦ ਜੀ ਬੜਾ ਅੱਜ ਕੱਲ ਇਹ ਕੰਮ ਪੜ੍ਹਾਈ ਦਾ ਤਾਲੀਮ ਦਾ। ਅੱਛਾ ਤੇਰੇ ਘਰ ਹੈ ਹੀ ਨਹੀਂ ਕਿ ਜਗ੍ਹਾ। ਉਸਤਾਦ ਜੀ 40 ਮਰਲੇ ਮੈਂ ਜਗ੍ਹਾ ਜਿਹੜੀ ਨਾ ਉਹਦੇ 'ਚ ਸਿਰਫ ਮੈਂ ਕੁੱਤੇ ਰੱਖਣੇ। ਪਤਾ ਕੀ ਫਰੀਦ, ਜਾਨਵਰਾਂ ਦਾ ਕਿੰਨਾ, ਹਸਕੀ 90,000 ਦਾ ਹੀ, ਲੈਬਰੇ 40,000 ਦਾ ਹੀ, ਜਰਮਨ ਸ਼ੈਫਰਡ 30,000 ਰੁਪਏ ਦਾ ਹੀ। ਅੱਛਾ ਠੀਕ ਹੈ, ਪੁਆਇੰਟਰ 10,000 ਰੁਪਏ ਦਾ ਹੀ। ਤੇ ਤੇਰਾ ਮੁੰਡਾ? ਮੇਰਾ ਮੁੰਡਾ ਜਿਹੜਾ ਉਹ ਆ ਵੇਖ ਲਓ ਉਸਤਾਦ ਜੀ, ਉਹਨੇ ਕ੍ਰਿਕਟਰ ਬਣਨਾ ਓਏ। ਕ੍ਰਿਕਟਰ ਫਿਰ ਤੂੰ ਸਹੀ ਉਹਦੇ ਕੋ ਖਾਣਾ ਨਾ। ਠੀਕ ਹੈ ਨਾ। ਤੇ ਗ੍ਰੇ ਸ਼ਰਟ ਵਾਲਾ ਕਿੰਨੇ ਕੁ ਦਾ ਮਿਲ ਜਾਂਦਾ? ਗ੍ਰੇ ਜਿਹੜਾ ਹੈਗਾ ਵਾ ਨਾ, ਪਰਲ ਗ੍ਰੇ ਪਰ ਲੱਗ ਰਹੀ ਪਰਾਂ ਨੂੰ ਖੜੇ ਉਸਤਾਦ ਜੀ। ਡਾਕ ਲਾਣਾ ਤੇ ਉਹ ਨਹੀਂ ਉਸਤਾਦ ਜੀ ਡਾਰਕ ਗ੍ਰੇ ਵਾਲੀ। ਤੁਹਾਡੀ ਤਾਂ ਵਾਈਟ ਆ। ਡਾਰਕ ਵੀ ਕਹਿ ਨਾਲ। ਨਹੀਂ ਬਰਫ਼ ਦਾ ਕੰਮ ਕਰ ਲੂੰਗਾ, ਪੱਟਾ ਲਾ ਦਈਏ ਜੀ। ਹੈ ਕਰ ਲੂੰਗਾ ਮੈਂ ਪੜਿਆ ਲਿਖਿਆ ਵਾਂ, ਕਿਹੜਾ ਕੰਮ ਕਰਾਂ ਯਾਰ, ਕਰ ਲੂੰਗਾ ਬਰਫ਼ ਦਾ। ਆਹੋ ਕਰ ਲੂੰਗਾ ਯਾਰ। ਪੰਪ ਤੇ ਲੱਗ ਜਾ, ਸਕੂਨ ਨਾਲ ਵਰਦੀ ਪਾ ਕੇ। ਬੜਾ ਟੋੜੀ ਉਹ ਸਦਕੇ ਓਏ ਵਾਹ। ਓਏ ਮੂੰਹ ਦੇ ਹਿਸਾਬ ਨਾਲ ਤੇ ਜੇ ਉਹਦਾ ਮੂੰਹ ਹੀ ਸਵੇਰਗਾ ਨਾ। ਓ ਯਾਰ ਜਦੋਂ ਤੇਰਾ, ਮੇਰੀ ਗੱਲ ਸੁਣ, ਮੋਟਰਵੇ ਦੇ ਉੱਤੇ ਪੰਪ ਦੇ ਨਾਲ ਦੁਕਾਨ ਪਾ ਲੈ, ਉਹ ਅੱਛੀ ਪਾ ਲਾ। ਤੇ ਆਮੋਗੇ ਆਮ ਹਾਂ ਉਹ ਪਾ ਲਾ ਨਾ ਬੰਦਾ। ਆਹੋ। ਆਹ ਤੇ ਤੂੰ ਘਰ ਚ ਲੇਡੀ ਸੂਟ ਰੱਖ ਬੈਠਕ ਚ। ਉਹ ਬੱਲੇ ਵਾਹ ਵਾਹ ਯਾਰ। ਭਾਬੀ ਨੂੰ ਕਹਿ ਕੇ ਉਹਨਾਂ ਨੂੰ ਕਹੋ ਕਿ ਸਸਤੇ ਸੂਟ। ਉਹ ਮੈਂ ਸਦਕੇ ਬਹੁਤ ਚੁਸਤਾ ਜੀ। ਟੂਲ ਪਲਾਜ਼ੇ ਤੇ ਲਵਾ ਦਈਏ। ਤੇਰੇ ਕੋਲ ਇੱਕ ਲੈਪਟਾਪ ਹੈ? ਮੇਰੇ ਕੋਲ 2 ਲੈਪਟਾਪ। ਆ ਤੇ ਚੁੱਪ ਕਰਕੇ ਚੂਹੇ ਮਾਰ ਦਵਾਈਆਂ ਵਿੱਚ। ਤੋ ਲੈਪਟਾਪ ਨੇ ਪਾਗਲਾ ਇੰਜ ਵਿਕਣੀਆਂ ਤੇਰੀਆਂ। ਨਹੀਂ ਯਾਰ ਸੀਰੀਅਸ। ਲੈਪਟਾਪ ਰੱਖ ਕੇ ਨਾ, ਹਾਂਜੀ ਮੈਂ ਤੈਨੂੰ ਦੱਸਦਾ, ਲੈਪਟਾਪ ਰੱਖ ਕੇ ਉਹਦੇ ਕੀਬੋਰਡ ਤੇ ਚੂਹੇ ਮਾਰ ਗੋਲੀਆਂ ਰੱਖ ਦੇ। ਜਦੋਂ ਚੂਹਾ ਆਪੋ ਲੈਪਟਾਪ ਇਹਨੇ ਕਰਕੇ ਮਾਰਤਾ, ਇੰਜ ਕਰਕੇ ਬਾਹਰ ਕੇ ਸੱਟ ਕੇ ਅਗਲਾ ਵੀ ਇੰਜ ਕਰ ਲਾ। ਆ ਜਿਵੇਂ ਨਿੰਬੂ ਦੀ ਚੋੜੀ ਦਾ। ਪਾਗਲ ਹੋਇਆ, ਲੈਪਟਾਪ ਇਹਦੇ ਕੋਲ, ਉੱਥੋਂ ਇੱਕ ਬੱਕਰੀ ਤੇ ਕੁੱਤਾ ਲਵੇ, ਬੱਕਰੀ ਮਹੱਲੇ 'ਚ ਤਮਾਸ਼ੇ ਕਰੇ। ਤਮਾਸ਼ੇ ਕਰੇ। ਹਾਂ ਯਾਰ। ਅੱਛਾ ਟੂਲ ਪਲਾਜ਼ੇ ਤੇ ਕੀ ਕਰਨਾ? ਟੂਲ ਪਲਾਜ਼ੇ ਤਾਂ ਕਰ ਲੂੰਗਾ। ਕਰਨਾ ਕੀ ਆ ਉੱਥੇ? ਨਹੀਂ ਕਰ ਲੂੰਗਾ। ਕਰ ਲੂੰਗਾ। ਬਸ ਠੀਕ ਹੈ, ਕੁੜੀਆਂ ਵਾਲਾ ਦਾ ਕੰਮ ਸ਼ੁਰੂ ਕਰਦੇ ਆ, ਜਿਹੜੇ ਖੋਤਿਆਂ ਨੂੰ ਕੁੜੀਆਂ ਨਹੀਂ ਲਾਉਂਦੇ, ਉਹ ਲਾ ਲਾ। ਟੂਲ ਪਲਾਜ਼ਾ ਕਿੱਥੇ, ਖੁਰੀਆਂ ਕਿੱਥੇ? ਉੱਥੇ ਜਾਂਦੇ ਜਾਂਦੇ ਇਹਨੂੰ ਕਿਹਾ ਕਰਨਾ ਮੈਂ। ਅੱਛਾ ਤੁਹਾਡੀਆਂ ਸਿਰਫ ਰੂਟੀਨ ਵਾਲੀਆਂ ਨੇ ਬਿਜ਼ਨਸ ਦਾ ਨਾ। ਯਾਰ ਅਸੀਂ ਤੇ ਤੈਨੂੰ ਨਾਰਮਲ ਬਿਜ਼ਨਸ ਦੱਸ ਰਹੇ, ਜਿਹੜਾ ਘਰੋਂ ਹੀ ਸਟਾਰਟ ਹੋ ਜੇ। ਪਤਾ ਕੀ ਯਾਰ, ਮੇਰੀ ਨਾ ਕੂਲਰ ਹੈ ਐਡਾ ਕਿ ਤੁਹਾਡੇ ਘਰ ਪਲਾਸਟਿਕ ਦਾ ਕੂਲਰ? ਪੂਰਾ ਸੈੱਟ ਮੇਰਾ ਆ ਤੇ ਬਾਅਦ ਘੰਟਾ ਘਰ ਬਹਿ ਕੇ ਕੰਨਾਂ ਚੋਂ ਮੈਲ ਕੱਢਿਆ ਕਰ ਲੋਕਾਂ। ਉਹਦੇ ਚ ਕੂਲਰ ਦਾ ਕੀ ਗੱਲ ਹੈ? ਸਵੇਰੇ ਕੁਲਚੇ ਕੂਲਰ 'ਚ ਭਰੀ ਗਿਆ, ਜਦੋਂ ਇੰਨੀ ਹੋ ਗਈ ਉਹ ਵੇਚਤੀ, ਥੋਕ 'ਚ ਵੇਚ ਆਇਆ। ਇਹ ਕੰਮ ਉਹਦੇ ਦਿਲ ਨੂੰ ਲੱਗ ਜਾਣਾ। ਤੁਹਾਡੇ ਤੇ ਲੱਗ ਗਿਆ ਇਹੀ ਚਾਹਿਆ ਕਿ ਮੈਂ ਡਾਕਟਰ ਬਣਾ। ਹੈ ਜੀ ਡਾਕਟਰ। ਤੇ ਫਿਰ ਤੈਨੂੰ ਲੈ ਤੇ ਲਿਓ ਉਹਦਾ ਕੋਈ ਐਕਸਪੀਰੀਅੰਸ ਵੀ ਕਰ ਤੈਨੂੰ। ਉਸਤਾਦ ਜੀ ਐਕਸਪੀਰੀਅੰਸ ਹੈਗਾ ਮੈਨੂੰ ਉਸਤਾਦ ਜੀ। ਅੱਛਾ ਆਹੋ ਕੰਪਾਊਂਡਰੀ ਕਰਦਾ ਤਾਂ ਰਿਹਾ। ਕੰਪਿਊਟਰ ਟੀਕੇ ਸ਼ੀਕੇ ਮੈਂ ਲਾ ਲੈਣਾ। ਤੇ ਫਿਰ ਹੋਰ ਕੀ ਚਾਹੀਦਾ, ਦੁਕਾਨਾਂ ਦੇ ਪਾਪੜ ਸਪਲਾਈ ਕਰਿਆ ਕਰ। ਨਹੀਂ ਟੀਕੇ ਲਾ ਲੈ। ਫਿਰ ਤਾਂ ਤੂੰ ਭੁੱਖਾ ਤੋਂ ਤੂੰ ਆਪ ਮਰਨੇ ਆ। ਆਹੋ ਸੂਰ ਇਹਦਾ ਪਾਪੜ ਸਪਲਾਈ ਕਰਨੇ, ਸਿਰਫ ਇੱਕ ਤੈਨੂੰ ਲੇਲੇ ਮੁੰਨਣ ਵਾਲੀ ਮਸ਼ੀਨ ਲੈਣੀ ਪੈਣੀ ਆਹੋ ਤੇ ਉਹ ਤੇਰਾ ਕੰਮ ਚੱਲ ਪੈਣਾ। ਹਾਂ ਨਹੀਂ ਨਹੀਂ ਉਸਤਾਦ ਜੀ ਮੇਰਾ ਐਕਸਪੀਰੀਅੰਸ ਹੈਗਾ, ਮੈਂ ਨਾਲ ਲੱਭ ਲੈਣਾ ਵਾ। ਹੈ ਆਹੋ ਨਾੜ ਨਾਲ ਲੱਭ ਲੈਣਾ ਵਾ। ਨਾੜ ਲੱਭ ਲੈਣਾ ਤੂੰ। ਆਹ ਉਸਤਾਦ ਜੀ ਮੈਂ ਵੱਡੀ ਤੇ ਬੜੀ ਦੂਰ ਸੁੱਟ ਗਿਆ, ਨਾੜਾ ਲੱਭ ਲੈ। ਯਾਰ ਬੜੀ ਗੱਲ। ਅੱਛਾ ਜੀ ਭਾਈ ਰਿਸਰਚ ਬਹੁਤ ਹੋਈ ਦੀ ਉਸਤਾਦ ਰਿਸਰਚ। ਜੀ ਮੈਂ ਨਾਲ ਲੱਭ ਲੈਣਾ, ਬੋਤਲ ਵੀ ਲਾ ਲੈਣਾ ਵਾ ਮੈਂ। ਅੱਛਾ ਜੀ। ਇੱਕ ਮੁੰਡੇ ਨਾਲ ਭਾਈ ਕੱਲ ਸਨੋਕਰ ਤੇ ਲਾਈ ਉਹਨੇ। ਹਾਰ ਓਏ ਗਿਆ। ਉਹ ਨਹੀਂ ਓਏ ਯਾਰ ਬੋਤਲ ਲਾ ਲੈਂਦਾ ਡ੍ਰਿਪ। ਡ੍ਰਿਪ। ਲੋ ਜੀ ਮੈਂ ਤੁਹਾਨੂੰ ਜੈਨੂਇਨ ਨੂੰ ਇੱਕ ਗੱਲ ਦੱਸਣ ਲੱਗਾ, ਮਜ਼ਾਕ ਤੋਂ ਇਲਾਵਾ, ਆਹੋ ਸਾਰੇ ਤੋਂ ਇਲਾਵਾ। ਥੋੜਾ ਅਕਲ ਨਾਲ ਤੁਸੀਂ ਕੰਮ ਲਵੋ ਨਾ ਤੇ ਬਹੁਤ ਕੰਮ ਨੇ। ਕਿਹੜਾ? ਉਹ ਦੁਨੀਆ ਤੇ ਇਸ ਕੌਮ ਦੀ ਆਲ ਕੱਸੀ ਤੋਂ ਜਿਹਨੂੰ ਫਾਇਦਾ ਚੁੱਕਣਾ ਆ ਗਿਆ ਨਾ, ਸਾਜੂ ਅਰਬਾਪਤੀ ਹੋ ਗਿਆ, ਹੋ ਗਿਆ ਵਾਹ ਵਾਹ। ਮਿਲੀਅਨ ਮੈਨ ਹੋ ਗਿਆ, ਜਿਹਨੂੰ ਇਸ ਕੌਮ ਦੀ ਆਲ ਕੱਸੀ ਤੋਂ ਫਾਇਦਾ ਚੁੱਕ ਲਿਆ। ਆਲਕਸੀ ਮਤਲਬ ਇਹ ਪਈ ਕਿੱਥੇ ਆ? ਮਤਲਬ ਕਿ ਯਾਰ ਦੇਖਣਾ ਹੁਣ, ਇਹ ਜਿਹੜੇ ਆ ਫੂਡ ਡਿਲੀਵਰ ਕਰਨ ਵਾਲੇ ਨੇ ਸਾਰੇ ਐਪਾਂ ਸ਼ੈਪਾਂ,
ਤੁਸੀਂ 5 ਭਰਾ ਘਰੇ ਬੈਠੇ ਹੋ, 5 ਮੋਬਾਈਲ ਤੇ ਲੱਗੇ ਹੋ। ਉਹਨੇ ਕਿਹਾ ਯਾਰ ਪੀਜ਼ਾ ਮੰਗਾ ਦੇ, ਉਹਨੂੰ ਕਿਹਾ ਯਾਰ ਆਰਡਰ ਕਰ ਦੇ। ਗੱਡੀਆਂ ਵੀ ਖੜੀਆਂ, ਤੇਲ ਵੀ ਹੈਗਾ, 5 ਭਰਾ ਜਵਾਨ ਵੀ ਬੈਠੇ ਨੇ, ਤੁਸੀਂ ਪੀਜ਼ਾ ਆਰਡਰ ਕਰ ਰਹੇ ਹੋ ਕਿਉਂਕਿ ਤੁਸੀਂ ਆਲਕਸੀ। ਇਹ ਫਾਇਦਾ ਚੁੱਕ ਰਹੇ ਨੇ। ਇਸੇ ਇਦਾਂ ਦੇ ਕੰਮ ਲੱਭੋ ਉਸਤਾਦ ਜੀ। ਅਸਲ ਭਾਈ ਬੜਾ ਵੱਡਾ ਆਈਡੀਆ। ਆ 9 ਵਾਧੇ ਨਾ ਲੋਕਾਂ ਨੂੰ ਯਾਦ ਨਹੀਂ ਰਹਿੰਦਾ। 9 ਕੱਟਣ ਦਾ ਕੰਮ ਕਰ ਲੋਕਾਂ ਦੇ, ਗਲੀਆਂ 'ਚ ਫੇਰਾ ਲਓ, 9 ਕਟਾ ਲਓ, 9 ਕਟਾ ਲਓ ਕੰਨਾਂ 'ਚੋਂ। ਅੱਛਾ ਹੁਣ ਕੰਨਾਂ 'ਚ ਮੈਲ, ਕੰਨਾਂ ਦੇ ਅੰਦਰ ਸਫਾਈ ਹਰ ਬੰਦੇ ਨੂੰ 2-3-4 ਮਹੀਨੇ ਬਾਅਦ ਕਰਾਉਣੀ ਚਾਹੀਦੀ ਹੈ। ਕੁਛ ਲੋਕ ਕਰ ਲੈਂਦੇ, ਕੁਛ ਕਰਦੇ ਹੀ ਨਹੀਂ। ਹੁਣ ਉਹ ਸਪੈਸ਼ਲ ਕੰਨਾਂ ਵਾਲੇ ਡਾਕਟਰ ਕੋ ਜਾਓ, ਸਪੈਸ਼ਲ ਘੰਟਾ ਘਰ ਜਾਓ ਜਾਂ ਕਿਸੇ ਐਸੇ ਡਾਕਟਰ ਕੋ ਜਾਓ ਟਾਈਮ ਲੈ ਕੇ, ਫੇਰ ਹੀ ਸ਼ੁਰੂ ਕਰ ਦਿਓ। ਬਣਾ ਲਓ। ਜਦੋਂ ਤੁਸੀਂ ਅੰਦਰ ਬੈਠੇ ਹੋ ਕਹਿਣਾ ਚੱਲ ਯਾਰ ਬਾਹਰ ਆਈ ਆ, ਕਰਦੇ ਯਾਰ ਸਾਫ਼। ਇੰਨੇ ਕੁ ਤੂੰ ਕੰਨ ਸਾਫ਼ ਕਰਨੇ ਆ ਨਾ, ਤੇਰਾ ਬੋਰਾ ਭਰ ਜਾਣਾ। ਹਾਜੀ ਯਕੀਨ ਕਰੋ ਕਿ ਮੈਂ ਆਪ ਆਲਕਸ ਦਾ ਮਾਨ। ਦੰਦ ਆਹੋ ਮੈਂ ਕਹਿੰਦਾ ਅਗਰ ਤੂੰ ਗਲੀਆਂ 'ਚ ਦੰਦ ਸਾਫ਼ ਕਰਨ ਨਾ, ਫਿਰ ਹਰ ਬੰਦਾ ਨਿਕਲ ਕੇ ਯਾਰਾ ਮੇਰੇ ਵੀ ਕਰਦੀ, ਯਾਰਾ ਮੇਰੇ ਵੀ ਕਰਦੀ। ਠੀਕ ਹੈ ਨਾ, ਕਿਉਂਕਿ ਟਾਈਮ ਲੈਣਾ ਪੈਂਦਾ, ਲੇਕਿਨ ਹੋਵੇ 1 ਨੰਬਰ ਕੰਮ। ਡਿਗਰੀ ਤੇਰੀ ਜੇਬ 'ਚ ਹੋਵੇ, ਇਹ ਨਾ ਹੋਵੇ ਤੂੰ ਰਹਿ ਜਾਵੇਂ ਉਹ ਡਿਗਰੀ ਹੋਵੇ ਪਿੱਛੋਂ, ਡਿਗਰੀ ਹੋਵੇ। ਆਹ ਇਹ ਮੇਰੇ ਦੰਦ ਨਾ ਦਰਮਿਆਨ 'ਚ ਬਲੈਕ ਹੋਣੇ ਸ਼ੁਰੂ ਹੋ ਗਏ ਬਈ। 8 ਮਹੀਨੇ ਮੈਂ ਹੀ ਸੋਚਦਾ ਰਿਹਾ ਯਾਰ ਜਾਵਾਂ, ਉਹ ਕਿੰਨੇ ਹੋ ਗਏ ਜ਼ਿਆਦਾ। ਫਿਰ ਮੈਂ ਥੋੜੇ ਦਿਨ ਪਹਿਲੇ ਜਾ ਕੇ ਕਰਾ ਕੇ ਆਇਆ। ਤੇ ਅਗਰ ਮੈਂ ਇੱਥੇ ਬੈਠਾ ਹਾਂ ਬਾਹਰ ਬਾਹਰ ਦੰਦ ਸਾਫ਼ ਕਰਾ ਲਓ ਬਈ, ਮੈਂ ਕਹਿੰਦਾ ਇਹਨੂੰ ਬੁਲਾ ਕੇ ਲਿਆ। ਸਮਝ ਆਈ? ਇਹ ਉਸਤਾਦ ਜੀ ਇਹ ਬਿਜ਼ਨਸ ਕਰ। ਨਹੀਂ ਤੇ ਉਸਤਾਦ ਜੀ ਬੇਗਮ ਕਹਿੰਦੀ ਇੰਨੇ ਆਲਕਸ ਦੇ ਮਾਰੇ ਆ ਨਾ, ਮੇਰਾ ਵਸ ਚੱਲੇ ਮੈਂ ਵਾਸ਼ਰੂਮ ਦੇ ਵਿੱਚ ਵੀ ਮੋਟਰਸਾਈਕਲ ਤੇ ਜਾਵਾਂ, ਮੈਂ ਪੈਦਲ ਨਹੀਂ ਟੁਰ ਸਕਦਾ। ਸਹੀ ਕਹਿੰਦੀ ਹੈ ਫਰੀਦ, ਮੇਰੇ ਕੋਲ ਪੈਦਲ ਟੁਰ ਹੀ ਨਹੀਂ ਹੁੰਦਾ ਯਾਰ। ਮੈਂ ਚਾਹੁੰਦਾ ਵਾਂ ਕਿ ਕੰਮ ਯਾਰ ਆਪਣੇ ਆਪ ਹੀ ਹੋਵੇ ਯਾਰ। ਇਹਦੇ ਲਈ ਫਿਰ ਕੰਮ ਬਹਿ ਕੇ ਕਰਨ ਵਾਲਾ ਹੋਵੇ। ਆਹ ਫਰੀ ਯਾਰ ਜੇ ਬਹਿ ਕੇ ਕਰਨ ਵਾਲਾ ਤੇ ਫਿਰ ਗਲੀਆਂ 'ਚ ਡਿਨਰ ਸੈੱਟ ਵੇਚ ਲਿਆ ਕਰ, ਚੁੱਪ ਕਰ। ਆਹੋ ਬੈਠਾ ਬਿਠਾਇਆ ਥੱਕੇਗਾ ਵੀ ਨਹੀਂ। ਠੀਕ ਹੋ ਗਈ। ਗਰਮੀ ਵਾਲਾ ਕੰਮ ਕਰ ਲੇਗਾ? ਗਰਮੀ ਵਾਲਾ ਨਹੀਂ ਯਾਰ, ਸਰਦੀਆਂ ਵਾਲਾ ਦੱਸ। ਧੁੰਦ ਦੇ ਵਿੱਚ ਬਰਫ਼ ਲਾ ਕੇ ਬਿਠਾਇਆ ਕਰ। ਇੱਕ ਪਤਾ ਹੈ ਕਹਿੰਦਾ 20 ਦੀ ਬਰਫ਼ ਦੇ 10,000 ਕੰਮ ਕਰ ਜਾਈ ਸਾਡਾ ਕੀ ਜਾ ਰਹੇ ਉਹਨੇ ਕਿਹਾ ਘਰ ਕਿਤੋਂ ਚਲਾ ਕੇ ਜਿੱਦਾਂ ਸਾਰੀ ਖੁਰ ਗਈ। ਯਾਰ ਪਤਾ ਕੀ ਗੱਲ, ਮੈਂ ਵੇਚਣਾ ਦੁੱਧ, ਠੀਕ ਹੈ। 19 ਗਾਈਆਂ ਨੇ। ਕਿੰਨੀਆਂ? 19 ਗਾਈਆਂ ਵਾ ਤੇ ਮੇਰੇ ਕੋਲ 5-6 ਮੱਝਾਂ ਨੇ। ਖਾਲਸ ਦੁੱਧ ਜਿਹਨੂੰ ਚਾਹੀਦਾ ਮੇਰੇ ਨਾਲ ਰਾਬਤਾ ਕਰ ਲਵੇ ਯਾਰ। ਖਾਲਸ 140 ਰੁਪਏ ਚੁਆਵਾਂ ਦੁੱਧ। ਅੱਛਾ, ਨੋ ਪ੍ਰੋਫਿਟ ਨੋ ਲਾਸ। ਜੇ ਆਪ ਚੋਣਾ ਹੋਵੇ ਫਿਰ ਕਿੰਨੇ ਦਾ ਕਿਲੋ? ਕਿਉਂਕਿ ਕਈ ਚੋਂਦੇ ਵੀ ਟੂਪ ਨਾਲ ਪਾਣੀ ਪਾ ਦਿੰਦੇ ਆ। ਚੋਂਦੇ ਟੂਪ ਨਾਲ ਕਿੱਦਾਂ ਮਾਣੀ ਪਾਉਂਦੇ ਭਾਈ। ਜੀਓ ਦਾਨਿਸ਼ ਤੇਰੀਆਂ ਹਥਿਆਤਾਂ ਦੇ ਨਾਲ ਬੇਟੇ ਚੋਂਦੇ ਵੀ ਟੂਪ ਨਾਲ ਕਿੱਦਾਂ ਪਾਣੀ ਪਾ ਦਿੰਦੇ। ਅੱਛਾ ਉਹਨੂੰ ਪਤਾ ਵਾ। ਅੱਛਾ ਜੀ, ਹਾਂਜੀ ਨਹੀਂ ਸੱਚੀ ਮੁੱਚੀ ਸੱਚੀ ਅੱਛਾ ਤੂੰ ਗੁੱਜਰ ਆਂਦਾ ਤਾਂ ਢਿੱਡ ਨਾਲ ਟੂਪ ਬੰਨੀ ਹੈ, ਨਾਲ ਉਹ ਧਾਰਾਂ ਉਹਦੀਆਂ ਵੀ ਮਾਰਦੇ 2-3 ਇਹਦੀਆਂ ਵੀ। ਯਾਰ ਇਹ ਕਿਹੜਾ ਉਹ ਯਾਰ ਸਹੀ ਗੱਲ ਹੈ ਕਿ ਨਹੀਂ ਹੁੰਦੇ ਤਰੀਕੇ ਕਿ ਤੁਹਾਨੂੰ ਇੰਜ ਲੱਗ ਰਿਹਾ ਕਿ ਉੱਧਰ ਬੈਠਾ ਬੰਦਾ ਚੋਰ ਆ ਤੇ ਉਹ ਨਹੀਂ ਪਤਾ ਉਹਨੇ 2.5-3 ਕਿਲੋ ਜਿਹੜਾ ਇੱਥੇ ਉਹ ਪੰਨਿਆ ਵਾ ਉਹਦੇ ਵਿੱਚੋਂ ਵੀ ਨਪਾਤਾ ਵਿੱਚ। ਓਏ ਭਾਜੀ ਜਦੋਂ ਪਾਣੀ ਦੋਧੀ ਨੇ ਪਾਣਾ ਨਾ, ਉਹਨੇ ਨਹਿਰ ਚੋਂ ਪਾਣੀ ਪਾਣਾ ਵਾ ਹਮੇਸ਼ਾ। ਹਾਂਜੀ ਗਾੜਾ ਹੁੰਦਾ। ਅੱਛਾ ਤੇ ਉਹ ਰੰਗ ਨਹੀਂ ਚੇਂਜ ਹੁੰਦਾ ਦੁੱਧ ਦਾ? ਜਿਹੜਾ ਚੁਆਵਾਂ ਦੁੱਧ ਵਾ ਨਾ, ਮੈਂ ਲਵਾਇਆ ਡੇਲੀ ਦਾ ਯਾਰ 10 ਕਿਲੋ। ਕਿੱਥੇ ਬੂਹੇ ਨਾਲ? ਨਹੀਂ ਮੈਨੂੰ ਦੇ ਕੇ ਜਾਂਦੇ ਘਰ ਯਾਰ। ਉਹਦੇ ਚ 5 ਕਿਲੋ ਪਾਣੀ ਪਾ ਕੇ ਤੇ ਫਿਰ ਉਹਨੇ ਦਾ ਹੀ ਅੱਗੇ ਵੇਚਦਾ ਰੋਜ਼। ਨਹੀਂ ਉਸਤਾਦ ਜੀ। ਲਓ ਜੀ ਨਾਜ਼ਰੀਨ, ਮਜ਼ਾਕ ਨਾ ਮਜ਼ਾਕ ਰਿਹਾ ਵੀ ਕਿੱਡੀ ਕੁ ਵੱਡੀ ਲਾਹਨਤ ਆ ਯਾਰੇ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਮਿਲਾਵਟ ਕਰਨੀ। ਬਿਲਕੁਲ ਇਸ ਤਰ੍ਹਾਂ। ਅੱਲਾ ਮਾਫ। ਅੱਛਾ ਯਾਰ ਦੇਖੋ ਗੱਲ ਇਹ ਨਹੀਂ ਕਿ ਤੁਸੀਂ ਮੈਂ ਨਾ ਮੇਰਾ ਕੋਈ ਇੱਕ ਟਾਈਮ ਗੁਜ਼ਰਿਆ ਕਿ ਮੇਰੀ ਫੈਮਿਲੀ 'ਚ ਇੱਕ ਬੰਦਾ ਸੀ ਐਸਾ ਤੇ ਉਹ ਨਾ ਚੀਜ਼ 'ਚ ਉਹਨੇ ਮਿਲਾਵਟ ਕਰਨੀ ਤੇ ਮੈਂ ਉਹਨੂੰ ਕਹਿਣਾ ਯਾਰ ਤੂੰ ਕਿਉਂ ਕਰਦਾ ਵਾ? ਉਹਨੇ ਕਹਿਣਾ ਭਾਈ ਇਹ ਚੀਜ਼ 100 ਰੁਪਏ ਕਿਲੋ ਮੈਨੂੰ ਆਈ ਹੈ, 90 ਰੁਪਏ ਕਿਲੋ ਬਾਜ਼ਾਰ ਵਿਕਣ ਦਈ ਹੈ। 100 ਰੁਪਏ ਕਿਲੋ ਮੈਨੂੰ ਇਹ ਸੱਚੀ ਮੁੱਚੀ ਅਲਮੀਆ ਸਾਡਾ ਹੁੰਦਾ ਹੈ ਤਾਂ 100 ਰੁਪਏ ਕਿਲੋ ਮੈਨੂੰ ਜੈਨੂਇਨ ਆਈ ਹੈ। ਮੈਂ ਕਮ ਅਜ਼ ਕਮ 110 ਰੁਪਏ 105 ਰੁਪਏ ਵੇਚਾਂਗਾ, 90 ਰੁਪਏ ਕਿਲੋ ਬਾਜ਼ਾਰ ਵਿਕਣ ਦਈ। ਮੈਂ 100 ਲੈ ਕੇ 100 ਵੀ ਵੇਚਾਂ ਤਾਂ ਵੀ ਕੋਈ ਨਹੀਂ ਲੈਂਦਾ ਮੇਰੇ ਕੋਲ। ਮੈਨੂੰ ਮਜਬੂਰਨ ਇਹਨੂੰ 100 ਦੀ ਕਿਲੋ ਲੈ ਕੇ ਨਾ ਇਹਨੂੰ 1.25 ਕਿਲੋ ਕਰਨਾ ਪੈਂਦਾ ਜਾਂ 1 ਕਿਲੋ 300 ਗ੍ਰਾਮ ਕਰਨਾ ਪੈਂਦਾ। ਫਿਰ ਇਹ ਮੈਨੂੰ ਪੈਂਦੀ ਆ 80 'ਚ, ਫਿਰ ਮੈਂ ਵੇਚਾਂ 85 'ਚ ਤੇ ਉਹਨਾਂ ਨਾਲੋਂ ਵੀ 5 ਰਿਆਇਤ ਵੇਚਾਂ ਜਾਂ 90 'ਚ ਵੀ ਵੇਚਾਂ। ਤੇ ਮੈਨੂੰ ਇੱਕ ਗੱਲ ਕਹੀ, ਮੈਂ ਕਿਹਾ ਯਾਰ ਤੂੰ ਉੱਦਾਂ ਤੁਸੀਂ ਕਹਿੰਦੇ ਆ ਕਿ ਅਸੀਂ ਮੁਸਲਮਾਨ ਆ, ਨਮਾਜ਼ਾਂ ਵੀ ਤੁਸੀਂ ਪੜ੍ਹਦੇ ਹੋ, ਮਸਜਿਦਾਂ 'ਚ ਵੀ ਜਾਂਦੇ ਹੋ, ਸਾਰਾ ਕੁਝ ਕਰਦੇ ਹੋ। ਅੱਛਾ ਸਾਡੇ ਕਿਉਂਕਿ ਚੈਨਲ ਤੇ ਹਰ ਧਰਮ ਵਾਲਾ ਬੰਦਾ ਹੈਗਾ ਔਰ ਹਰ ਕਿਸੇ ਵੀ ਧਰਮ 'ਚ ਨਹੀਂ ਹੈਗਾ ਕਿ ਤੁਸੀਂ ਮਿਲਾਵਟ ਕਰਕੇ ਚੀਜ਼ ਵੇਚੋ। ਸਹੀ ਗੱਲ।
ਤੇ ਮਸਲਬ ਮੈਂ ਅਗਰ ਆਪਣੀ ਗੱਲ ਕਰ ਰਿਹਾ ਨਾ ਕਿ ਐਜ਼ ਏ ਮੁਸਲਿਮ ਸਾਡੇ ਆ, ਤੇ ਇਹਦਾ ਮਤਲਬ ਜੇ ਅਗਰ ਕੋਈ ਸਿੱਖ ਦੇਖ ਰਿਹਾ, ਹਿੰਦੂ ਦੇਖ ਰਿਹਾ, ਉਹ ਵੀ ਇਹੀ ਸਮਝਣ ਕਿ ਮੈਂ ਉਹ ਸਾਰਿਆਂ ਦੀ ਗੱਲ ਕਰ ਰਿਹਾ, ਸਭ ਚੀਜ਼ ਆਪਣੇ ਧਰਮ ਦੀ ਗੱਲ ਕਰ ਰਿਹਾ। ਕਿ ਤੁਹਾਨੂੰ ਇਹ ਹੈ ਕਿ ਯਾਰ ਮੈਂ ਜਿਸ ਬੰਦੇ ਨੂੰ ਰੱਬ ਤੇ ਇੰਨਾ ਨਹੀਂ ਯਕੀਨ ਹੈਗਾ, ਤੂੰ ਇਹ ਕਰਕੇ ਵੀ ਆ 100 ਦੀ ਲਿਆਂਦੀ ਹੈ, ਐ ਯਾਰ ਨਾ ਮੈਂ ਇਹਦੇ ਚ ਮਿਲਾਵਟ ਨਹੀਂ ਕਰਨੀ ਰੱਬਾ, ਮੈਂ ਮਿਲਾਵਟ ਨਹੀਂ ਕਰਨੀ, ਮੈਂ 110 ਰੁਪਏ ਵੇਚਣੀ ਆ ਤੇ ਮੈਂ ਨਹੀਂ ਵੇਚਣੀ, ਤੂੰ ਵੇਚਣੀ ਆ ਤੇ ਮੈਂ ਬੈਠਾ ਹੀ, ਮੈਂ ਨਹੀਂ ਕਰਨੀ, ਮੈਨੂੰ ਮਾਰ ਦੇ, ਭੁੱਖਾ ਮਾਰ ਦੇ, ਰਜਾ ਕੇ ਮਾਰ ਦੇ, ਤੇਰੀ ਸਿਰ ਪੀੜਾ, ਮੈਂ ਨਹੀਂ ਕਰਨੀ। ਤੂੰ ਹੀ ਕਿਹਾ ਨਾ ਕਿ ਨਹੀਂ ਕਰਨੀ, ਤੇ ਫਿਰ ਮੈਂ ਬੈਠਾ ਨਹੀਂ, ਮੈਂ ਨਹੀਂ ਕਰਨੀ। ਉਹਦੇ ਕੋਲ ਇੱਕ ਬੰਦਾ 90 ਰੁਪਏ ਦੀ ਲੈ ਕੇ ਜਾਂਦਾ, ਉਹ ਆਇਆ ਉਹਦੇ ਕੋਲ, ਉਹਨੇ ਕਿਹਾ ਕਿ ਭਾਜੀ 110 ਰੁਪਏ, ਉਹਨੇ ਕਿਹਾ ਜੀ 110 ਕੀ, ਉਹਨੇ ਕਿਹਾ ਭਾਜੀ ਤੁਸੀਂ ਲੈ ਕੇ ਜਾਓ, ਤੁਸੀਂ ਫਰਕ ਦੇਖ ਲੈਣਾ, 90 ਵਾਲੀ ਵੀ ਲੈ ਜਾਓ, 110 ਵਾਲੀ ਲੈ ਜਾਓ, ਫਿਰ ਫਰਕ ਦੇਖ ਲੈਣਾ। ਉਹ ਬੰਦਾ ਲੈ ਕੇ ਜਾਵੇ, ਉਹਨੂੰ ਫਰਕ ਮਹਿਸੂਸ ਹੋਊਗਾ ਕਿ ਨਹੀਂ ਹੋਏਗਾ। ਉਹ 1 2 3 4 ਐਸਤਾ। ਇਹਦੀ ਮਿਸਾਲ ਮੈਂ ਤੈਨੂੰ ਦਿੰਦਾ, ਜਿੱਥੇ 70 ਰੁਪਏ ਕਿਲੋ ਦੁੱਧ ਵਿਕ ਰਿਹਾ ਨਾ, ਉੱਥੇ ਮੱਖੀਆਂ ਪੈ ਰਹੀਆਂ, ਗਾਹ ਕੋਈ ਨਹੀਂਗਾ। ਜਿੱਥੇ 150 ਰੁਪਏ ਕਿਲੋ ਵਿਕ ਰਿਹਾ, ਉੱਥੇ ਘੰਟਾ ਪਹਿਲੇ ਜਾਣਾ ਪੈਂਦਾ, ਦੁੱਧ ਨਹੀਂ ਲੱਭਦਾ। ਇਸ ਚੀਜ਼ ਦੀ ਮਿਸਾਲ ਆ, ਬਿਲਕੁਲ ਜੀ, ਸਮਝ ਆਈ ਗੱਲ ਦੀ। ਤੇ ਕਿ ਅਗਰ ਤੁਸੀਂ ਮਿਲਾਵਟ ਕਰਦੇ ਹੋ ਯਾਰ, ਫਿਰ ਕਾਹਦੇ ਤੁਸੀਂ ਧਰਮ ਨੂੰ ਮੰਨਣ ਵਾਲੇ ਹੋ? ਅਗਰ ਤੁਹਾਨੂੰ ਆਪਣੇ ਖੁਦਾ ਤੇ ਈਸ਼ਵਰ ਤੇ ਕਿਸੇ ਤੇ ਤੁਹਾਨੂੰ ਇੰਨਾ ਹੀ ਨਹੀਂ ਯਕੀਨ ਹੈਗਾ, ਔਰ ਤੁਸੀਂ ਇਹ ਉਹਨੂੰ ਇੰਨਾ ਕਿ ਸਮਝਦੇ ਹੋ ਕਿ ਉਹ ਹੈ ਹੀ ਨਹੀਂ, ਕਿ ਇਹ ਨਾ ਰੱਬ ਨੇ, ਨਾ ਈਸ਼ਵਰ ਨੇ, ਨਾ ਭਗਵਾਨ ਨੇ, ਨਾ ਕਿਸੇ ਨੇ ਨਹੀਂ ਕੁਝ ਕਰਨਾ, ਇਹ ਮੈਂ ਆਪ ਹੀ ਇਹ ਤਾਂ 90 ਰੁਪਏ ਕਿਲੋ ਵਾਲਾ ਵੇਚਣਾ ਵਾ, ਮੇਰਾ 110 ਰੁਪਏ ਕਿਲੋ ਨਹੀਂ ਰੱਬ ਨੇ ਵਿਕਣ ਦੇਣਾ। ਯਾਨੀ ਇੰਨਾ ਕੁ ਤਵੱਕਲ ਡਿੱਗ ਪਿਆ। ਤੇ ਗੱਲ ਤੁਸੀਂ ਕਰਕੇ ਵੇਖ ਲਓ, ਸਾਡੇ ਅਲਫਾਜ਼ਾਂ ਦੇ ਵਿੱਚ ਨਾਰਮਲ ਗੁਫ਼ਤਗੂ 'ਚ ਅੱਲਾ, ਨਬੀ, ਭਗਵਾਨ ਤੋਂ ਇਲਾਵਾ ਅਸੀਂ ਗੱਲ ਨਹੀਂ ਕਰਦੇ। ਉਹ ਸਾਡੀ ਆਦਤ ਬਣ ਗਈ। ਮੈਂ ਤੁਹਾਨੂੰ ਜਾਣਾ ਦੱਸਾਂ, ਸਾਡੀ ਆਦਤ ਬਣ ਗਈ, ਯਾਰ ਅੱਲਾ ਖੈਰ ਕਰੇਗਾ, ਇਹ ਆਦਤ ਆ, ਫੀਲਿੰਗ ਨਾਲ ਨਹੀਂ ਕਹਿੰਦੇ ਅਸੀਂ, ਇਹ ਅਲਫਾਜ਼ ਨੇ ਟਾਲਣ ਲਈ, ਠੀਕ ਆ, ਅੱਲਾ ਵਾਰਸ ਆ ਯਾਰ, ਠੀਕ ਹੈ, ਔਰ ਰੱਬ ਬਿਹਤਰ ਕਰੇਗਾ ਯਾਰ, ਐਸੀ ਫੀਲਿੰਗ ਨਾਲ ਨਹੀਂ ਕਹਿੰਦੇ, ਇਹ ਸਾਡੇ ਅਲਫਾਜ਼ ਨੇ, ਸਾਡੀਆਂ ਆਦਤਾਂ ਨੇ ਬਣ ਗਈਆਂ। ਫੀਲਿੰਗ ਨਾਲ ਤੂੰ ਕਵੇਂ ਪੂਰੀ ਨਾ, ਤੇ ਫਿਰ ਰਿਸਪੌਂਸ ਵੀ ਕਿਉਂ ਨਹੀਂ ਮਿਲਦਾ? ਰਿਸਪੌਂਸ ਨਹੀਂ ਮਿਲਦਾ ਕਿਉਂਕਿ ਉਹ ਦਿਲਾਂ ਨੂੰ ਜਾਣਦਾ ਅੰਦਰੋਂ, ਕਨੈਕਸ਼ਨ ਨਹੀਂ। ਹਾਂਜੀ, ਤੇ ਅਸੀਂ ਤੇ ਅੱਲਾ ਮਾਫੀ ਦੇਵੇ, ਤੈਨੂੰ ਦੱਸਿਆ ਨੇ ਲੂਡੋ ਦੇ ਕਾਣੇ ਤੇ ਉਹਨੂੰ ਆਵਾਜ਼ ਮਾਰੀ ਜੀ, ਯਾ ਅੱਲਾ ਕਾਣਾ, ਯਾ ਅੱਲਾ ਕਾਣਾ, ਯਾ ਅੱਲਾ ਕਾਣਾ। ਲੈ ਇਸ ਸਟੇਜ ਤੇ ਅਸੀਂ ਰੱਬ ਨੂੰ ਲੈਂਦਾ ਨਹੀਂ ਹੁੰਦੇ, ਤੇ ਕੀ ਉਸ ਜ਼ਾਤ ਨੂੰ ਅਸੀਂ ਕਿੱਥੇ ਕਾਣੇ ਤੇ ਰੱਖਿਆ ਵੀ ਯਾ ਅੱਲਾ ਕਾਣਾ? ਕੋਈ ਦੱਸਣ ਪੁੱਛਣ ਵਾਲਾ ਹੈਗਾ ਸਾਨੂੰ? ਕੋਈ ਸਾਡੀ ਇਸ ਚੀਜ਼ ਦੀ ਸਲਾਹ ਕਰਨ ਵਾਲਾ ਹੈਗਾ? ਨਹੀਂ ਹੈਗਾ। ਪੂਰਾ YouTube ਭਰਿਆ, ਲੜਾਈਆਂ ਹੋ ਰਹੀਆਂ ਨੇ, ਉਹਨੇ ਇਦਾਂ ਕੀਤਾ ਸੀ, ਉਹਨੇ ਇਦਾਂ ਨਹੀਂ ਸੀ ਕੀਤਾ, ਜਿਹਦੇ ਨਾਲ ਸਾਡਾ ਕੋਈ ਤਲਕ ਨਹੀਂ। ਇੱਧਰ ਕਿੰਨੇ ਪਰਵਰਿਸ਼ ਕਰਨੀ ਬੱਚਿਆਂ ਦੀ, ਇੱਧਰ ਕਿੰਨੇ ਪਰਵਰਿਸ਼ ਕਰਨੀ ਕਿ ਭਾਜੀ ਨਹੀਂ, ਰੂਟੀਨ ਦੇ ਝੂਠ, ਰੂਟੀਨ ਦੇ। ਉਹ ਯਾਰ ਪਿਓ ਪੁੱਤਰ ਨੂੰ ਕਹਿ ਰਿਹਾ, ਉਹ ਇਹਨੂੰ ਕਹਿ ਰਹੀ ਅੱਬੂ ਨਹੀਂ ਘਰ ਹੈਗੇ, ਇਹ ਰੂਟੀਨ ਦੇ ਝੂਠ ਨੇ। ਅੰਦਰ ਬੈਠਾ ਪਾਪਾ, ਉਹ ਬਾਹਰ ਆਇਆ, ਉਹ ਇਹਨੂੰ ਕਹਿ ਯਾਰ ਉਹ ਪਾਪਾ ਨਹੀਂ ਘਰ, ਇਹ ਰੂਟੀਨ ਆ। ਔਰ ਜ਼ਰਾ ਮਲਾਲ ਨਹੀਂ ਸਾਨੂੰ ਹੁੰਦਾ ਕਿ ਅਸੀਂ ਕਿੱਡੀ ਵੱਡੀ ਕੁਛ ਕਰ ਰਹੇ। ਮੈਂ ਵੀ ਵਿੱਚ ਹੀ, ਨੋ ਡਾਊਟ ਕਿ ਮੈਂ ਵੀ ਕਰਦਾ ਇਦਾਂ ਪੈਣ, ਲੇਕਿਨ ਇਹ ਆ ਕਿ ਵੀ ਜਿੱਦਾਂ ਇੱਕ ਬੰਦਾ ਕਹਿੰਦਾ ਯਾਰ ਆਪਾਂ ਇਦਾਂ ਕਰਦੇ, ਮੈਂ ਇਦਾਂ ਗੱਲ ਕਰ ਰਿਹਾ, ਨੋ ਆਈ ਐਮ ਨੋਟ ਟੀਚਰ, ਨੋ ਲਾਮਾ, ਨੋ ਕੋਈ ਮੈਂ ਮੁਫਤੀ ਨਹੀਂ। ਮੈਂ ਇਸ ਲਈ ਕਹਿੰਦਾ ਨਾ ਯਾਰ, ਗੁਨਾਹ ਕਰੋ ਨਾ ਤੇ ਮੰਨ ਕੇ ਤੇ ਕਰੋ ਯਾਰ। ਚਲੋ ਤੁਸੀਂ ਗੁਨਾਹ ਕੀਤਾ, ਉਹਨੂੰ ਮੰਨੋ ਤਾਂ ਸਹੀ ਨਾ ਉਹਦੀ ਜ਼ਾਤ ਅੱਗੇ ਕਿ ਯਾਰ ਮੈਂ ਕੀਤਾ, ਉਹਦੇ ਤੇ ਦਲੀਲਾਂ ਦੇ ਕੇ ਉਹਨੂੰ ਸੱਚ ਕਰੇ, ਉਹ ਤੇ ਮੈਂ ਇਦਾਂ, ਉਹ ਤੇ ਮੈਂ ਇਦਾਂ ਕੀਤਾ। ਨਹੀਂ, ਖੜੇ ਦਿਲ ਨਾਲ ਮੰਨੋ, ਫਿਰ ਜਦੋਂ ਮੰਨੋਗੇ ਤੇ ਫਿਰ ਅੱਲਾ ਤੌਫੀਕ ਦੇਗਾ, ਤੁਸੀਂ ਉਹਦੇ ਕੋਲ ਸੱਚੇ ਦਿਲ ਨਾਲ ਮਾਫੀ ਵੀ ਮੰਗ ਲਓਗੇ। ਠੀਕ ਆ। ਮਿਲਾਵਟ ਬੇੜਾ ਗਰਕ ਕਰ ਦਿੱਤਾ ਸਾਡੇ ਨਿਜ਼ਾਮ ਦਾ। ਨਿੱਕੇ ਨਿੱਕੇ ਫਰੀਦ ਸਾਬਰੀ ਝੂਠ ਨਿੱਕੇ ਨਿੱਕੇ ਦੁਕਾਨਦਾਰ ਬੋਲਦੇ ਨੇ, ਔਰ ਕਿਸੇ ਖਾਤੇ 'ਚ ਨਹੀਂ ਉਹ ਲਿਆਉਂਦੇ, ਸਮਝਦੇ ਨਹੀਂ। ਉਹ ਸੇਲਮੈਨ ਜਿਹੜਾ ਸਭ ਤੋਂ ਸੋਹਣਾ ਬੁੱਢੀ ਨੂੰ ਗੇੜਾ ਦੇ ਕੇ ਜੁੱਤੀ ਦਿੰਦਾ, ਉਹਦੀ ਤਨਖਾਹ ਸਭ ਤੋਂ ਬਹੁਤੀ ਹੁੰਦੀ। ਬਿਲਕੁਲ, ਵਾਹ। ਹਾਂਜੀ, ਜਿਹੜਾ ਜਿੰਨਾ ਜ਼ਿਆਦਾ ਝੂਠ ਬੋਲਦਾ, ਜਿੰਨਾ ਜ਼ਿਆਦਾ ਝੂਠ ਤੇ ਕੌਨਫੀਡੈਂਸ ਆ, ਜਿਹੜਾ ਜਿੰਨਾ ਜ਼ਿਆਦਾ ਬੁੱਢੀ ਨੂੰ ਭੈਣ ਬਾਜੀ ਕਹੀ ਜਾਂਦਾ, ਬਾਜੀ ਕਹਿ ਕੇ ਵੀ ਤੁਹਾਨੂੰ 2 ਨੰਬਰ ਚੀਜ਼ ਦੇ ਰਿਹਾ, ਲੱਖ ਲਣ ਤੇਰੇ ਬਾਜੀ ਕਹਿਣ ਤੇ। ਜਦੋਂ ਤੂੰ ਬਾਜੀ ਕਹਿਤਾ ਤੇ ਫਿਰ ਤੇ ਹੁਣ ਅੱਛਾ, ਹੁਣ ਇਹ ਵੀ ਗੱਲ ਹੈ ਕਿ ਜੇ ਬਾਜੀ ਕਹਿਤਾ ਤਾਂ ਫਿਰ ਮੁਫਤ ਦੇ ਦੇਵੇ। ਬਾਜੀ ਕੋ ਨਾ ਪੈਸੇ ਲਈਦੇ। ਦੁਕਾਨਦਾਰੀ 'ਚ ਬਾਜੀ ਦਾ ਮਤਲਬ ਇਹਤਰਾਮ ਕਰਨਾ, ਤੂੰ ਮੇਰੀਆਂ ਭੈਣਾਂ ਵਰਗੀਆਂ, ਉਹਨੂੰ ਕਹਿ ਕੇ ਨਹੀਂ ਬਾਜੀ। ਅੱਛਾ, ਤੇ ਜਿਹੜਾ ਫਿੱਕਾ ਸੇਲਮੈਨ ਹੁੰਦਾ, ਸੱਚਾ, ਉਹ ਸੱਚਾ ਹੁੰਦਾ, ਉਹ ਫਿੱਕਾ ਹੁੰਦਾ। ਹੁਣ ਉਹ ਗਿਆ ਲੈ ਕੇ, ਉਹਨੇ ਇੱਕ ਮਿਸਾਲ ਉਹਨੇ ਕਹਿਤਾ
ਆਮ ਦੁਕਾਨ ਹੈ ਕੱਪੜੇ ਦੀ, ਜੁੱਤੀਆਂ ਦੀ, ਸੂਟ ਵਾਪਸ ਕਰੋ। ਉਹਨੇ ਕਿਹਾ ਬਾਜੀ ਇਦਾਂ ਹੋਏ ਖਰਾਬ ਹੋਵੇ ਵਾਪਸ ਆਈ ਬਾਜੀ, ਉਸੇ ਟਾਈਮ ਤੈਨੂੰ ਪੈਸੇ ਦੇਵਾਂਗੇ। ਉਹ ਗਈ, ਉਹਨੇ ਧੋ ਪਾਇਆ, ਉਹਦਾ ਰੰਗ ਲੱਥ ਗਿਆ, ਉਹ ਵਾਪਸ ਆਈ ਹੈ। ਤੇ ਉਹਨੇ ਕਰੈਕਟਰ ਉਹਨੇ ਦੇਖਿਆ ਯਾਰ ਮੈਂ ਗੱਲ ਕੀਤੀ ਸੀ, ਉਹਨੇ ਵਟਾਤਾ, ਉਹਨੇ ਮਾਲਕ ਕੋਲੋਂ ਕੁੱਤਿਆਂ ਦੀ ਬਿਸਤੀ ਕਰਾਉਣੀ, ਉਹਨੇ ਉਹਦੇ ਖਾਤੇ ਪਾ ਦੇਣਾ। ਸ਼ਾਇਦ ਕੰਮ ਤੋਂ ਵੀ ਕੱਢਦੇ। ਤੇ ਜਿਹੜਾ ਦੂਜਾ ਆਣਾ ਉਹਨੇ ਕਹਿਣਾ ਬਾਜੀ ਹੋ ਹੀ ਨਹੀਂ ਸਕਦਾ, ਅਸੀਂ 40 ਸੂਟ ਵੇਚੀਦੇ ਆ, ਤੁਹਾਡੇ ਕੋਲ ਸਰਫ 'ਚ ਕੋਈ ਸਾਬਣ 'ਚ ਕੋਈ ਧੋਣ 'ਚ ਮਸਲਾ ਬਣ ਗਿਆ, ਹੋ ਹੀ ਨਹੀਂ ਸਕਦਾ। ਉਹਨੇ ਤੋੜ ਦੇਣਾ, ਉਹਦੀ ਤਨਖਾਹ ਉਹਦੇ ਨਾਲੋਂ ਜ਼ਿਆਦਾ ਹੋਣੀ। ਵਾਕਈ ਵਾਹ ਵਾਹ। ਸੇਲਮੈਨ ਦੁਕਾਨਾਂ ਦੇ ਜਿਹੜੇ ਸੇਲਮੈਨ ਨੇ ਨਾ, ਉਹ ਉਹਨਾਂ ਦੇ ਲੈਵਲ ਹੁੰਦੇ ਨੇ, ਭਾਵੇਂ ਨਾ ਤੋੜਦੇ ਨੇ 2-2 3-3 4-4 ਲੱਖ ਰੁਪਏ ਐਡਵਾਂਸ ਦੇ ਕੇ ਸੇਲਮੈਨ ਤੋੜਦੇ ਦੁਕਾਨਦਾਰ। ਸਹੀ। ਕਿੰਨੇ ਪੈਸੇ ਲਏ ਕੋਨੇ ਕਹਾ ਮੈਂ ਤੇ 2 ਲੱਖ ਰੁਪਏ ਸਿਸਟਰ ਦੀ ਸ਼ਾਦੀ ਤੇ ਲਾਇਆ ਸੀ, ਮੈਂ ਦੇਣਾ 2 ਲੱਖ ਰੁਪਏ ਇੱਧਰ ਆ ਜਾ। ਉਹਨੇ ਕਹਾ ਮੈਨੂੰ 50,000 ਤਨਖਾਹ ਦੇ ਰਿਹਾ, 2 ਲੱਖ ਦੇ ਕੇ 50 ਲੈ ਗਿਆ, ਤੇਰੇ ਕੋਲ ਫਾਇਦਾ। ਉਹਨੇ ਕਿਹਾ ਤੈਨੂੰ 60 ਦੇਵਾਂਗਾ, 2 ਲੱਖ ਉਹਨੂੰ ਦੇਣਾ। ਉਹਨੇ ਕਿਹਾ ਦੇ ਦੇ। ਇਦਾਂ ਸੇਲਮੈਨ ਆਉਂਦੇ ਨੇ ਤੇ ਉਹ ਮਹੀਨੇ 'ਚ ਪੂਰਾ ਕਰ ਦਿੰਦੇ ਪੈਸੇ ਸਾਰੇ। ਮੈਨੂੰ ਬੋਲ ਨਿਊਜ਼ ਵਾਲੇ ਨੇ ਉਹ ਬਈ ਤੇਰੀ ਇੱਕ ਚੀਜ਼ ਆ ਤੂੰ ਆ ਤੇਰਾ ਮੋਬਾਈਲ ਆ, ਤੂੰ ਕਿਹਾ ਕਿ ਜਾਨੀ ਭਾਈ ਇਹਨੂੰ ਤੁਸੀਂ ਨਾ 1000 ਰੁਪਏ ਦਾ ਵੇਚ ਦੇਣਾ, 1000 ਰੁਪਏ ਦਾ ਵੇਚ ਦੇਣਾ। ਹੁਣ 20 ਸੇਲਮੈਨ ਹੋਣ, ਉਹਨਾਂ ਨੇ ਕਹਿਣਾ 1000 ਰੁਪਏ ਦਾ, ਠੀਕ ਹੈ ਜੀ ਵੇਚ ਦੇਣਾ। ਮਿਨੀਮਮ 1000 ਦਾ ਵੇਚਣਾ, 1200-1300 ਮੰਗੋ, 1000 ਦਾ ਵੇਚ ਦਿਓ। ਇੱਕ ਸੇਲਮੈਨ ਉਹ 1000 ਦਾ ਹੀ ਵੇਚੀ ਜਾ ਰਿਹਾ, ਉਹਨੂੰ ਜਿਹੜਾ ਕਹਿ ਰਿਹਾ ਨਾ 800-900 ਲੈ ਲਾ, ਉਹ ਕਹਿੰਦਾ ਨਹੀਂ ਭਾਜਨ। ਉਸ ਟਾਈਮ ਕਹਿੰਦਾ ਫਾਈਨਲ ਪਾਣਾ 1000 ਲੱਗ ਜਾਏਗਾ, ਇਸ ਤੋਂ ਘੱਟ ਨਹੀਂ ਲੈਣਾ, ਲੈ ਲਓ ਨਹੀਂ ਤਾਂ ਰਹਿ ਦਿਓ। ਇੱਕ ਸੇਲਮੈਨ ਉਹਨੂੰ ਆ ਕਹਿੰਦਾ 900 ਲੈ ਲਾ, ਕਹਿੰਦਾ ਭੈਣ ਜਾਣ ਦਿਓ 20-25 ਰੁਪਏ ਬਚਣੇ ਆ, 900 ਲੈ ਲਾ। ਇੱਥੇ ਕੋਈ ਏਡੀਆਂ ਗੇਮਾਂ ਨਹੀਂ ਹੈਗੀਆਂ, ਕਿਰਾਏ ਦੁਕਾਨਾਂ ਮਗਾ। ਉਹਨੇ 36 ਸਟੋਰੀ ਹੈ, ਗਾਹਕ ਦਾ ਮਾਈਂਡ ਉਹਨੇ ਬਣਾ ਦੇਣਾ। ਉਹਨੇ ਕਹਿਣਾ ਚਲ 1000 ਲੈ ਲਾ, ਹੁਣ 1000 ਤੇ ਉਹਨੂੰ ਕਿਹਾ ਵਾ, ਉਹਨੇ ਹੁਣ 1000 ਤੋਂ ਵੀ ਅੱਗੇ ਜਾਣਾ। ਉਹਨੇ ਕਹਿਣਾ ਭੈਣ ਨਹੀਂ 200 ਰੁਪਏ ਦਾ ਫਰਕ ਹੋਵੇ, ਅਸੀਂ ਰਾਤ ਨੂੰ 1000 ਪੀਸ ਵੇਚੀਦਾ, ਅਸੀਂ 2 ਲੱਖ ਰੁਪਇਆ ਕਮਾਉਂਦੇ ਰੋਜ਼ ਦਾ। ਇਹਦੇ 'ਚ 15-20-25 ਰੁਪਏ ਦੀ ਗੇਮ ਆ, ਹਰ ਦੁਕਾਨ ਤੇ ਪਿਆ ਹੈ। ਅੱਛਾ ਚੱਲ ਯਾਰ ਤੱਕ ਉਹਨੇ ਉਹ 1100 'ਚ ਦੇ ਦੇਣਾ, ਜਿਹੜਾ ਦੂਜੇ ਨੇ 1000 'ਚ ਦੇ ਦੇਣਾ। ਉਹਦੀ ਤਨਖਾਹ ਇਸ ਤੋਂ ਬਹੁਤੀ ਹੁੰਦੀ, ਉਹਨੂੰ ਇਸ ਤੋਂ ਤੋੜਦੇ ਨੇ 2-2 ਲੱਖ ਰੁਪਏ ਦੇ ਕੇ। ਬਿਲਕੁਲ ਸਹੀ ਗੱਲ। ਆ ਚੌਂਕ ਦੇ ਤੁਸੀਂ ਵੀ ਵਿੱਚ ਕੱਪੜੇ ਦਾ ਕੰਮ ਕੀਤਾ ਮੈਂ ਬਹੁਤ ਕੀਤਾ। ਤੇ ਤੁਸੀਂ ਕਿਸ ਤਰ੍ਹਾਂ ਕੀਤਾ? ਨਹੀਂ ਮੈਂ ਨਹੀਂ ਕੀਤਾ, ਮੈਂ ਤੁਹਾਨੂੰ ਦੱਸਾਂ ਸਹੀ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਮੈਂ ਇਸੇ ਤੋਂ ਮਤਲਬ ਦੁਕਾਨ ਛੱਡ ਦਿੱਤੀ। ਇੱਕ ਦੁਕਾਨ ਸੀ ਬੜੀ ਭਰੀ, ਲੱਖਾਂ ਕਰੋੜਾਂ ਦਾ ਕੰਮ। ਮੈਨੂੰ ਉੱਥੇ ਮੌਕਾ ਮਿਲਿਆ ਬਹਿਣ ਦਾ ਗੱਦੀ ਤੇ। ਮੈਂ ਦੇਖਿਆ ਕਿ ਇੱਥੇ ਐ ਰੌਲੇ ਹੋ ਰਹੇ ਨੇ, ਗੇੜੇ ਹੋ ਰਹੇ ਨੇ। ਮੈਂ ਕਿਹਾ ਜੀ ਮੈਂ ਨਹੀਂ ਕਰਨਾ। ਅੱਛਾ ਉਹ ਹਲਾਲ ਕੰਮ ਛੱਡ ਕੇ ਮੈਂ ਆ ਹਰਾਮ ਚੁਣ ਲਿਆ। ਉਸਤਾਦ ਜੀ ਇਹਦੀ ਹੱਲੇ ਰੌਲਾ ਹੀ ਆ ਵੀ ਇਹ ਹਰਾਮ ਆ ਜਾਂ ਹਲਾਲ ਵਾ। ਮੇਰੀ ਗੱਲ ਸੁਣੋ ਉਸਤਾਦ ਜੀ, ਜੋ ਕਹਤਾ ਮੈਂ ਜਿਹੜੀ ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ, ਮੈਂ ਉਸਤਾਦ ਜੀ ਨੂੰ ਇਹ ਗੱਲ ਕੀਤੀ ਕਿ ਉਸਤਾਦ ਜੀ ਮੈਨੂੰ ਕਿਸੇ ਬੰਦੇ ਨੇ ਕਿਹਾ ਵਾ ਕਿ ਇਹ ਤੁਹਾਡੀ ਰੋਜ਼ੀ ਹਰਾਮ ਆ, ਤੁਸੀਂ ਇਹ ਹਰਾਮ ਕਮਾਉਂਦੇ। ਉਸਤਾਦ ਜੀ ਨੇ ਬੜੀ ਅੱਛੀ ਗੱਲ ਕੀਤੀ। ਉਸਤਾਦ ਜੀ ਨੇ ਕਿਹਾ ਕਿ ਵੇਖੋ ਫਰੀਦ ਸਾਹਿਬ, ਕੱਲ ਨੂੰ ਰੋਜ਼ੇ ਕਿਆਮਤ ਮੈਂ ਤੁਹਾਡਾ ਜ਼ਿੰਮੇਦਾਰ ਨਹੀਂ ਜੇਗਾ ਕਿ ਤੁਸੀਂ ਇਹ ਕਰਨਾ ਚਾਹੋ ਤੇ ਕਰ ਲਓ, ਨਹੀਂ ਕਰਨਾ ਚਾਹੋ। ਇਹਦਾ ਮੈਨੂੰ ਫੋਨ ਆਇਆ ਸੀ, ਮੈਂ ਤੁਹਾਨੂੰ ਦੱਸਦਾ, ਕੋਈ ਮਹੀਨਾ 1.5 ਮਹੀਨਾ ਪਹਿਲੇ। ਇਹ ਕਿਸੇ ਕੋ ਗਿਆ, ਉਸ ਬੰਦੇ ਨੇ ਇਹਨੂੰ ਕਿਹਾ ਤਾਂ ਮੈਨੂੰ ਫੋਨ ਆਇਆ। ਇਹਨੇ ਕਿਹਾ ਉਸਤਾਦ ਜੀ, ਜਾਂ ਪਤਾ ਨਹੀਂ ਅਗਲੇ ਦਿਨ ਮਿਲਿਆ ਮੈਨੂੰ ਜਾਂ ਫੋਨ, ਤੇ ਇਹਨੇ ਕਿਹਾ ਉਸਤਾਦ ਜੀ ਆ ਨਾ ਮੈਨੂੰ ਕਿਸੇ ਨੇ ਕਿਹਾ ਕਿ ਸਾਡੀ ਕਮਾਈ ਹਰਾਮ ਆ। ਤੇ ਮੈਂ ਕਿਹਾ ਓਕੇ। ਮੈਂ ਕਿਹਾ ਫਰੀਦ ਸਾਹਿਬ ਮੈਂ ਤੇ ਕਰਨਾ ਵਾ, ਮੈਂ ਤੈਨੂੰ ਕਦੀ ਵੀ ਇਹ ਗੱਲ ਨਹੀਂ ਕਵਾਂਗਾ ਕਿ ਨਹੀਂ ਹਲਾਲ ਆ ਤੂੰ ਕਰ। ਭਾਈ ਤੂੰ ਕੱਲ ਨੂੰ ਆਪਣਾ ਜਵਾਬ ਦੇ ਹੋਣਾ ਵਾ। ਅਗਰ ਤੈਨੂੰ ਲੱਗਦਾ ਹਰਾਮ ਆ ਤੂੰ ਛੱਡ ਦੇ। ਹਾਂ ਇਹਨੂੰ ਤਾਂ ਮੈਂ ਕਿਹਾ ਸੀ ਇਹਨਾਂ ਨੇ ਆਪਣੇ ਸਿਰ ਤੇ ਨਹੀਂ ਲਿਆ ਕੇ ਮੈਂ ਦਲੀਲ ਝੂਠੀ ਦੇ ਕੇ। ਯਾਰ ਮਤਲਬ ਅੱਜ ਦੇ ਸ਼ੋਅ ਦਾ ਨਾ ਇੱਕ ਬੰਦਾ ਵੀ ਫਰੀਦ ਅਗਰ ਸਾਡੀ ਗੱਲ ਸਮਝ ਗਿਆ ਨਾ ਜੀ, ਯਾਰ ਮੈਂ ਤੁਹਾਨੂੰ ਕਹਿਣਾ ਵਾਂ ਕਿ ਤੁਸੀਂ ਨਾਮ ਕੀ ਨੇ? ਅਬਦੁੱਲਾ। ਨਾਮ ਕੀ ਆ? ਬਸ਼ੀਰ। ਨਾਂ ਕੀ ਆ? ਜਿਹਦੇ ਮਤਲਬ ਵੱਡੇ ਨੇ। ਮਤਲਬ ਐਸੇ ਨੇ ਕਿ ਜਿਵੇਂ ਅਲੀ, ਮੁਹੰਮਦ ਅਲੀ। ਮੁਹੰਮਦ ਅਲੀ ਕਿੱਡਾ ਵੱਡਾ ਨਾਮ ਆ, ਪੂਰਾ ਨਾਮ ਕਿੱਡਾ ਵੱਡਾ, ਮੁਹੰਮਦ ਅਲੀ। ਤੇ ਕੰਮ ਕਮੈਂਟਸ ਆਉਂਦੇ ਨੇ। ਇੱਕ ਮੈਨੂੰ ਕਮੈਂਟਸ ਆਇਆ ਮੁਹੰਮਦ ਅਲੀ ਤੇ ਥੱਲੇ ਗਾਲਾਂ। ਮੈਂ ਉਹਨੂੰ ਸਿਰਫ ਥੱਲੇ ਨਾ ਲਿਖਿਆ, ਮੈਂ ਕਿਹਾ ਯਾਰ ਆ ਡੀਪੀ ਦਾ ਨਾਂ ਚੇਂਜ ਕਰ। ਮੈਨੂੰ ਤੇਰੀਆਂ ਗਾਲਾਂ ਦਾ ਦੁੱਖ ਘੱਟ ਹੋ ਰਿਹਾ। ਉੱਤੇ ਦੇਖ ਕੇ ਥੱਲੇ ਜੋ ਮੈਂ ਲਿਖ ਰਿਹਾ ਨਾ, ਅੱਛਾ ਕੀ ਨਾਮ ਆ, ਨਾਮ ਅਟੈਚਮੈਂਟ ਕੋਈ ਨਹੀਂ ਹੈਗੀ, ਜਸਟ ਆਦਤ ਪਈ। ਜਿਵੇਂ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਹਰ ਪਾਕ ਦੀ ਅੱਲਾ ਹਰ ਇੱਕ ਦੀ ਮਤਲਬ ਇਬਾਦਤ ਕਬੂਲ ਕਰੇ। ਆਦਤ ਕੁਛ ਚੀਜ਼ਾਂ ਦੀ ਆਦਤ ਹੋ ਜਾਂਦੀ, ਤੁਹਾਨੂੰ ਕੁਛ ਚੀਜ਼ਾਂ ਦੀ ਆਦਤ ਹੋ ਜਾਂਦੀ। ਅੱਛਾ ਇੰਨੀ ਕਿਤੋਂ ਫਿਰਕੀ ਕਮਾਉਣੀ ਆ, ਸਿਰਫ ਇਤੋਂ ਫਿਰਕੀ ਕਮਾਉਣੀ, ਤੁਸੀਂ ਕੁਛ ਨਹੀਂ ਕਰਨਾ। ਯਾਰ ਕੀ ਕਰੋਗੇ ਤੁਸੀਂ? ਅਗਰ ਇੱਕ ਚੀਜ਼ ਦੇ ਵਿੱਚ ਥੋੜਾ ਜਿਹਾ ਵਾਧਾ ਘਾਟਾ ਕਰ ਰਹੇ ਹੋ ਕਿਸੇ ਮਜਬੂਰੀ ਤੋਂ,
ਬਾਜ਼ਾਰ ਦੀ ਮੈਨੇਜਮੈਂਟ ਤੋਂ। ਯਾਰ ਪੂਰੇ ਬਾਜ਼ਾਰ ਦੇ ਵਿੱਚ ਮਤਲਬ 600 ਰੁਪਏ ਦਾ ਸੂਟ ਵਿਕ ਰਿਹਾ, ਮੈਂ ਕਿੱਦਾਂ 600 ਦਾ ਵੇਚ ਸਕਦਾ, ਮੈਂ ਇਸ ਤਰ੍ਹਾਂ ਕਰ ਸਕਦਾ ਜਾਂ ਇਸ ਤਰ੍ਹਾਂ ਮੈਂ ਆ ਚੀਜ਼ ਕਿੱਦਾਂ, ਆ ਦੁੱਧ ਮੈਨੂੰ ਘਰ 90 ਰੁਪਏ ਦਾ ਪੈਣ ਦਿਆ, ਮੈਂ 80 ਦਾ ਕਿੱਦਾਂ ਵੇਚਾਂ, ਮੈਂ 120 ਦਾ ਵੇਚਾਂ, 30 ਦਾ ਵੇਚਾਂ ਤਾਂ ਮੇਰੇ ਖਰਚੇ ਪੂਰੇ ਹੁੰਦੇ ਆ। ਤੇ 120 30 ਦਾ ਨਹੀਂ ਵਿਕਣਾ, ਨਾਲ ਦਾ ਮੇਰਾ 70 ਵੇਚੀ ਜਾਂਦੇ ਆ। ਉਹ ਨਾਲ ਦੇ ਤਾਂ ਲਾਹਨਤ ਭੇਜ, ਨਾਲ ਦੇ ਨੇ ਰਿਜ਼ਕ ਦੇਣਾ ਤੈਨੂੰ ਯਾਰ, ਨਾਲ ਦੇ ਨੇ ਰਿਜ਼ਕ ਦੇਣਾ। ਉਹ ਤੂੰ 70 ਚ ਵੇਚਣ ਲੱਗ ਪਏ, ਉਹ 50 ਚ ਵੇਚਣ ਲੱਗ ਪਊ, ਫਿਰ ਉਹਦੇ ਚੱਕਰ ਚ ਪੈ ਜਾਏਗਾ। ਤੂੰ 50 ਚ ਵੇਚੋ 40 ਦਾ ਕਰ, ਤੂੰ ਪਾਣੀ ਵਧਾ ਕੇ ਫਿਰ ਉਹਦੇ ਚ ਕਿੱਧਰ ਤੁਰੇ ਜਾ ਰਹੇ ਭਾਈ ਤੁਸੀਂ? ਇਹ ਦਲੀਲ ਬਕਵਾਸ ਦਲੀਲ ਆ। ਉਹ ਇੰਨੇ ਦਾ ਵੇਚ ਰਿਹਾ, ਮੈਨੂੰ ਇਹ ਵਾਰੇ ਨਹੀਂ ਖਾਂਦਾ। ਤੇ ਫਿਰ ਕਾਹਦੇ ਤੁਸੀਂ ਉਹਦੇ ਅਸੀਂ ਕਾਹਦੇ ਮੰਨਨੀ ਆ? ਕੁਛ ਵੀ ਨਹੀਂ ਯਾਰ। ਫਰੀਦ ਜਿੰਨਾ ਤਕਵਾ ਮਜ਼ਬੂਤ ਨਾ, ਮੈਂ ਦੇਖਿਆ ਉਹ ਜਿਹੜੀ ਜ਼ਾਤ ਆ ਨਾ, ਕੁਛ ਸਾਰੀ ਜ਼ਿੰਦਗੀ ਮੰਗਦੇ ਤੁਰ ਜਾਂਦੇ ਨੇ, ਉਹਨਾਂ ਦੀ ਨਹੀਂ ਪੂਰੀ ਹੁੰਦੀ। ਜ਼ਾਹਰੀ ਤੈਨੂੰ ਇਦਾਂ ਲੱਗੇਗਾ ਹਰ ਗੱਲ ਤੇ ਰੱਬ ਦਾ ਨਾਂ ਲਈ ਜਾ ਰਿਹਾ, ਉਹਨੂੰ ਅੰਦਰ ਦਾ ਪਤਾ ਵਾ, ਉਹਨੇ ਜ਼ਾਹਰੀ ਨਾਂ ਲੈਣ ਵਾਲੇ ਨਹੀਂ। ਤੇ ਕਈਆਂ ਦੀ ਕਈ ਕੁਛ ਨਹੀਂ ਕਹਿੰਦੇ, ਸਿਰਫ ਇੰਜ ਕਰਕੇ ਕਰਦੇ ਆ ਤੇ ਉਹਨਾਂ ਦਾ ਕੰਮ ਹੋ ਜਾਂਦਾ। ਭਾਈਜਾਨ ਇਹ ਚੱਕਰ ਤੁਸੀਂ ਜਦੋਂ ਜਿਹੜੇ ਮੇਰੇ ਦੁਕਾਨਦਾਰ ਭਰਾ ਨੇ ਜਿਹੜੇ ਕਾਰੋਬਾਰ ਕਰਨ ਵਾਲੇ, ਸਰ ਜਦੋਂ ਤੁਸੀਂ ਇਸ ਤਵੱਕਲ ਤੇ ਬਹਿਣਾ ਨਾ ਕਿ ਕੀ ਕਰੇਗਾ, ਭੁੱਖੇ ਮਰ ਜਾਗੇ। ਸਾਰਾ ਬਾਜ਼ਾਰ 100 ਰੁਪਏ ਦੀ ਚੀਜ਼ ਵੇਚ ਰਿਹਾ, ਮੈਨੂੰ ਪਤਾ ਕਿ ਉਹਦੇ ਵਿੱਚ ਉਹ ਐਟਮ ਕਰਕੇ ਵੇਚ ਰਹੇ ਨੇ। ਮੈਂ 105 ਰੁਪਏ ਦੀ ਪਿੱਛੋਂ ਖਰੀਦ ਆ, ਮੈਂ 120 ਦੀ ਵੇਚਣੀ ਆ। ਤੁਸੀਂ ਕਿਸੇ ਨੂੰ ਨਹੀਂ ਕਹਿਣਾ, ਤੁਸੀਂ ਇੰਜ ਚੀਜ਼ ਅੱਗੇ ਰੱਖਣੀ ਆ, ਇੰਜ ਮੂੰਹ ਉੱਤੇ ਕਰਨਾ ਜਾਂ ਥੱਲੇ ਕਰਨਾ ਜਾਂ ਅੱਖਾਂ ਬੰਦ ਕਰਕੇ ਉਹਨੂੰ ਕਹਿਣਾ ਯਾ ਅੱਲਾ ਇਹ ਚੱਕਰ ਆ, ਰੱਬਾ ਇਹ 120 ਦੀ ਮੈਂ ਵੇਚਣੀ, ਮੈਂ ਚ ਮਿਲਾਵਟ ਨਹੀਂ ਕਰਨੀ। ਤੂੰ ਨਾ ਵੇਚ, ਮਹੀਨਾ ਨਾ ਵੇਚ, 2 ਮਹੀਨੇ ਨਾ ਵੇਚ, ਖਰਾਬ ਹੋਈ ਜਾਵੇ, ਮੈਂ ਨਹੀਂ ਮਿਲਾਵਟ ਕਰਨੀ। ਮੈਂ ਇਸ ਤੋਂ ਕਿ ਤੂੰ ਮੈਨੂੰ ਵੇਖ ਰਿਹਾ ਲੈ, ਜੇ ਟਕਵਾ ਉਹ ਸਾਰੇ ਨਾ ਫਾਰਗ ਹੋ ਗਏ ਤੇ ਤੁਸੀਂ ਮੇਰਾ ਨਾਮ ਵਟਾ ਦੇਣਾ। ਤੇ ਲਿਆਦਾ ਇਹ ਸਿਰਫ ਨਾ ਇਹ ਸਿਰਫ ਇੱਥੇ ਦੀ ਗੇਮ ਆ, ਬਸ ਇੱਥੇ ਦੀ। ਉਹ ਕੀ ਹੈ ਜੀ, ਉਹ ਦਿਮਾਗ 'ਚ ਉਲਝਣ, ਉਹ ਇਦਾਂ ਉਹ ਇਦਾਂ ਉਹ ਇਦਾਂ, ਉਹ ਘੱਟ ਵੇਚ ਰਿਹਾ, ਉਹ ਵੱਧ ਵੇਚ ਰਿਹਾ, ਫਲਾਂ ਹੋ ਜਾਂਦਾ। ਠੀਕ ਆ, ਗੱਜ਼ ਮਾਰਨ ਲੱਗਿਆ ਖਿੱਚ ਪਾ ਦੇਣੀ ਕੱਪੜੇ ਦਾ ਨਾ, ਮਤਲਬ ਇੰਜ ਗੱਜ਼ ਮਾਰਨਾ। ਤੇ ਇੱਕ ਕਰੈਕਟਰ ਐਸਾ ਹੁੰਦਾ ਦੁਕਾਨ 'ਚ ਜਿਹੜਾ ਮਸ਼ਹੂਰ ਹੁੰਦਾ, ਉਹ ਖਿੱਚ ਐਸੀ ਪਾਉਂਦਾ 2-2 ਇੰਚ ਕੱਪੜਾ, ਗੱਜ਼ ਤੈਨੂੰ ਸਾਰਾ ਐਂ ਲੱਗੇਗਾ ਕਿ ਸਹੀ ਮਾਰ ਰਿਹਾ, ਲੇਕਿਨ ਤੂੰ ਘਰ ਜਾ ਕੇ ਨਾਪੇਗਾ ਤਾਂ 5 ਮੀਟਰ ਦਾ 5.25 ਮੀਟਰ ਹੋਏਗਾ। ਇਹ ਗੇਮਾਂ ਹੁੰਦੀਆਂ ਨੇ, ਅੱਖਾਂ ਸਾਹਮਣੇ, ਅੱਖਾਂ ਸਾਹਮਣੇ ਤੇਰੇ ਸਾਹਮਣੇ ਨਾਪੇਗਾ। ਇਹਦੀ ਕਾਰਾਗਰੀ ਹੈ, ਪਤਾ ਨਹੀਂ ਲੱਗਦਾ। ਤਦੀ ਤੇ ਬਾਕੀ ਦੀ 20,000 ਤਨਖਾਹ ਵਾ, ਉਹਦੀ 35 ਹੈ ਕਿ ਉਧਰੋਂ ਵੀ ਬਚਾ ਕੇ ਦੇ ਰਿਹਾ ਮਾਲਕ ਨੂੰ। ਉਹਨੇ ਸੂਟ ਗਿੰਦਿਆ ਫਰੀਦ ਸਾਹਿਬ 7 ਮੀਟਰ ਦਾ ਘਰ ਜਾਓਗੇ ਤੁਹਾਡਾ 6.5 ਮੀਟਰ ਹੋਏਗਾ। ਸਮਝ ਆ ਰਹੀ ਗੱਲ ਕੀ ਲੈ ਜਾਣਾ ਉਸਤਾਦ ਜੀ? ਯਾਰ ਲੈ ਕੇ ਨਹੀਂ ਜਾਣਾ, ਉਹ ਜੋ ਮਰਜ਼ੀ ਲੈ ਜਾਣਾ। ਗੱਲ ਇਹ ਆ ਰੇੜੀਆਂ ਵਾਲੇ ਫਰੂਟ ਵਾਲੇ, ਕਈ ਮੇਰੇ ਭਰਾ ਇੰਜ ਫਰੂਟ ਪਾਉਂਦੇ ਤੈਨੂੰ ਐਸਾ ਸ਼ਾਪਰ ਹੀ ਚੇਂਜ ਕਰ ਦੇਣਗੇ। ਕਿੱਥੇ ਨਹੀਂ ਕੁਝ ਹੋ ਰਿਹਾ। ਔਰ ਇੱਕ ਤੈਨੂੰ ਗੱਲ ਦੱਸਦਾ, ਜਾ ਅਜ਼ਮਾ ਲੈਣਾ ਪਾਕਿਸਤਾਨ ਇੰਡੀਆ 'ਚ ਕਿਤੇ ਵੀ, ਜਿੱਥੇ ਦੁਕਾਨ ਦੇ ਉੱਪਰ ਰਸ਼ ਹੋਏਗਾ ਨਾ ਤੇ ਚੀਜ਼ ਲੈਣ ਲੱਗਿਆ ਘੰਟਾ ਤੁਹਾਨੂੰ ਲੱਗ ਜਾ ਕਰੇਗਾ। ਉਹਦੀ ਚੀਜ਼ ਤੁਸੀਂ ਖਾ ਕੇ ਦੇਖਣਾ, ਸਾਰਿਆਂ ਨਾਲੋਂ ਡਿਫਰੈਂਟ ਹੋਏਗੀ, ਸਭ ਤੋਂ ਮਹਿੰਗੀ ਵੀ ਵੇਚਦਾ ਹੋਏਗਾ। ਇੱਥੋਂ ਹੀ ਤੁਹਾਡੀ ਲੌਜਿਕ ਉਹ ਟੁੱਟ ਜਾਂਦੀ ਆ ਕਿ ਉਹ ਸਸਤੀ ਵੇਚ ਰਿਹਾ, ਮੈਂ ਕਿੱਦਾਂ ਮਹਿੰਗੀ ਵੇਚਾਂ। ਠੀਕ ਆ ਭਾਈ, ਬਿਲਕੁਲ। ਸੁਬਾਹ ਨਾਸ਼ਤਾ ਕਰਨ ਜਾ, ਜਿਹੜਾ ਆਮ ਜਿਹਾ ਖੜਾ ਹੈਗਾ ਉਹਦੇ ਕੋਲ 10 ਰੁਪਏ ਦੇ ਚਨੇ ਲਿਆ, ਤੈਨੂੰ 10 ਦੇ ਵੀ ਪਾ ਦੇਗਾ, ਫਿਰ ਝੂੰਗਾ ਵੀ ਪਾ ਦੇਗਾ। ਤੇ ਜਿਹੜੀਆਂ ਵੱਡੀਆਂ ਦੁਕਾਨਾਂ ਜਿੱਥੇ ਚਨੇ ਵਿਕਦੇ ਨੇ ਜਾਂ ਨਾਸ਼ਤਾ ਵਿਕਦਾ, 300-300 ਰੁਪਏ ਦਾ ਮਗਜ਼ ਦਿੰਦੇ ਨੇ ਉਹ ਪਾਵੇ। 50 ਰੁਪਏ ਤੋਂ ਘੱਟ ਚਨੇ ਨਹੀਂ ਦਿੰਦੇ ਇੰਨੇ ਕੁ। ਤੇ ਰਸ਼ ਉੱਥੇ ਲੱਗਾ ਹੁੰਦਾ, ਜਿਹੜਾ 20 ਰੁਪਏ ਦਾ ਪਿਆਲਾ ਭਰ ਰਿਹਾ ਉੱਥੇ ਨਹੀਂ ਲੱਗਾ। ਕਿਉਂ? ਹਰ ਚੀਜ਼ ਨੂੰ ਮੈਨੇਜ ਕਰ ਰਿਹਾ, ਹਰ ਚੀਜ਼ ਤੇ ਕੰਪਰੋਮਾਈਜ਼ ਕਿਸੇ ਤੇ ਨਹੀਂ ਕਰ ਰਿਹਾ। ਉਹਨੇ ਕਿਹਾ ਭਾਈ ਮੈਨੂੰ ਇਹ 10 ਕਿਲੋ ਚਨੇ ਜਿਹੜੇ ਆ 1000 ਰੁਪਏ ਦੇ ਪੈਂਦੇ ਆ। ਉਹਨੇ ਕਿਹਾ ਯਾਰ ਮੈਨੂੰ ਇਹ 10 ਕਿਲੋ 2000 ਦੇ ਪੈਂਦੇ ਆ, ਤੂੰ 20 ਰੁਪਏ ਦੇ ਵੇਚਦਾ, ਮੈਂ 50 ਦੇ ਵੇਚਦਾ। ਉਹਨੇ ਲੇਕਿਨ ਰਸ਼ ਉਹਦੇ ਕੋਲ ਨਹੀਂ ਟੁੱਟਦਾ। ਇਹ ਕੈਸੀ ਲੌਜਿਕ ਆ? ਕਦੀ ਦਿਖਾਓ ਮਿਲਾਵਟ ਵਾਲੀ ਦੁਕਾਨ ਦੇ ਉੱਪਰ ਰਸ਼ ਲੱਗਾ ਹੋਵੇ। ਉੱਤੋਂ ਉਸਤਾਦ ਜੀ ਉਹਨਾਂ ਨੇ ਲਿਖ ਕੇ ਵੀ ਲਾਇਆ ਹੁੰਦਾ, ਮਿਲਾਵਟ ਸਾਬਤ ਕਰਨੇ ਵਾਲੇ पे ਲਾਨਤ। ਉਸਤਾਦ ਜੀ ਤੇਰੇ ਤੇ ਵੀ ਇਹ ਮੈਂ ਲਿਖ ਕੇ ਲਾਇਆ ਹੁੰਦਾ ਸੀ ਲੈਮਨ। ਉਸਤਾਦ ਜੀ ਤੁਸੀਂ ਤੇ ਇਸ ਟੌਪਿਕ ਤੇ ਮੈਨੂੰ ਪਤਾ ਵਾ ਮਾਸ਼ਾਅੱਲਾ 3-4 ਘੰਟੇ ਤੇ ਆਮ ਰੂਟੀਨ ਅਸੀਂ ਬਹਿ ਜਾਂਦੇ ਆ ਉਸਤਾਦ ਜੀ। ਐਸੀ ਗੱਲ ਅੱਲਾਹ ਤਾਲਾ ਜ਼ਿੰਦਗੀ ਤੰਦਰੁਸਤੀ ਦੇ, ਬਹੁਤ ਸਾਰੀਆਂ ਗੱਲਾਂ ਸਾਨੂੰ। ਅਸਾ ਉਸਤਾਦ ਜੀ ਇਹ ਵਗੇ ਜਿਹੜਾ ਤੁਸੀਂ ਮੈਸੇਜ ਦਿੱਤਾ ਨਾ, ਯਾਨੀ ਅੱਲਾਹ ਤਾਲਾ ਤੇ ਤਵੱਕਲ ਕਰਨਾ, ਤੇ ਉਸ ਚੀਜ਼ ਨੂੰ ਤੁਸੀਂ ਅੱਲਾਹ ਤਾਲਾ ਦੀ ਰਾਹ ਤੇ ਸਮਝ ਕੇ ਤੁਸੀਂ ਜਦੋਂ ਖਰੀਦੋ ਫਰੋਖਤ ਕਰੋਗੇ, ਅੱਲਾਹ ਤਾਲਾ ਉਹ 'ਚ ਬਰਕਤ ਪਾਏਗਾ। ਤਾਂ ਜੀ ਇਹ ਸਾਰਿਆਂ ਨੂੰ ਮੈਸੇਜ
ਤੇ ਸਾਰਿਆਂ ਲਈ ਦੁਆ ਵੀ ਕਰੋ ਤੇ ਆਮੀਨ, ਟਾਈਮ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਉਸਤਾਦ ਜੀ ਪ੍ਰੋਗਰਾਮ ਦਾ? ਤੁਹਾਨੂੰ ਇਸ ਕੰਮ ਤੋਂ ਮੈਂ ਭਲਾ ਕਿਉਂ ਇਹ ਸ਼ੁਰੂ ਕੀਤੀ ਸੀ ਹਾਂ। ਕਿਉਂਕਿ ਪਿਛਲਾ ਸਾਰਾ ਫਿੱਕਾ ਗਿਆ ਸੀ। ਨਹੀਂ ਨਹੀਂ ਉਸਤਾਦ ਜੀ ਸਾਡੀ ਸਾਡੀ ਆਡੀਅנס ਮੁਨਸਫੀ ਕਰੇਗੀ ਅਸੀਂ ਕੋਈ ਗੱਲ ਨਹੀਂ ਯਾਰ। ਇਦਾਂ ਹੀ ਹੁੰਦਾ ਉਸਤਾਦ ਜੀ ਯਾਰ ਵਿੱਚ ਮੈਸੇਜ ਵੀ ਗਿਆ ਅੱਜ ਐ ਹੁਣ ਥੱਲੇ ਬਹੁਤ ਸਾਰੇ ਨੇ ਵੀ ਕਹਿ ਦੇਣਾ ਉਹ ਯਾਰ ਕਾਮੇਡੀ ਕਰਿਆ ਕਰ ਯਾਰ ਤੂੰ ਆ ਕੇ ਯਾਰ ਟਸਕਾਲ ਬਣ ਜਾਣਾ। ਮੈਨੂੰ ਤਾਂ 5 ਮਿੰਟ ਇੰਨਾ ਦਾ ਮਜ਼ਾ ਆਇਆ ਜੇ ਸਹੀ ਹੈ ਗੱਲਾਂ ਹਾਂ, ਸਹੀ ਪਤਾ ਗੱਲ। ਲੱਗਣੀਆਂ ਚਾਹੀਦੀਆਂ ਸੀ ਇਹ ਵੇਖ ਤੂੰ ਮਾਸ਼ਾਅੱਲਾ ਨੂਰ ਵੀ ਤੇ ਵੇਖ ਤੇਰੇ ਕਿੰਨਾ ਵਾ ਭਾਜੀ ਤੂੰ ਕਦੇ ਅੰਦਰੋਂ ਨਹੀਂ ਅੰਦਰੋਂ ਚਮਕਾ ਮਾਰਨ ਦੇ ਆ ਵਾ ਚੱਲ ਠੀਕ ਹੋ ਗਿਆ। ਤੇਰੀਆਂ ਅੱਖਾਂ ਜਿਹੜੀਆਂ ਨਹੀਂ ਨਾ ਖੁੱਲਣ ਦੀਆਂ ਪਿੱਛੇ ਸਾਜ਼ਿਸ਼ਾਂ ਲੁਕੀਆਂ ਔਰ ਨਾਜ਼ਰੀਨ ਜੀ ਲਵ ਯੂ ਓਕੇ ਲਵ ਯੂ ਆਪਣਾ ਬਹੁਤ ਖਿਆਲ ਰੱਖੋ ਤੇ ਜੀ ਹਾਲੇ ਮੁਕਾਤ ਲੈਂਦੇ ਪਹਿਲੇ ਨਿਆਣੇ ਨੂੰ ਕੀ ਪੈਸੇ ਦੇ ਕੇ ਕਹਿਣ ਲੱਗਾ ਤੋ ਇੱਕ ਚੀਜ਼ ਲਿਆ ਦੇ ਮੈਨੂੰ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਅੱਲਾ ਹਾਫਿਜ਼। ਥੈਂਕ ਯੂ।